ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਰਮਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਜਸਬੀਰ ਸਿੰਘ ਸਿੱਧੂ ਜੀ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ। ਜਸਬੀਰ ਭਾਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਰਾਜਕਰਮਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਐਲਮੰਡ ਬੋਰਡ ਆਫ ਕੈਲੀਫੋਰਨੀਆ ਤੇ ਨਾਲ ਦੇ ਨਾਲ ਜਿਹੜੇ ਰੀਅਲਟਰ ਅਰਸ਼ਦੀਪ ਸਿੰਘ ਖੇਤੀਬਾੜੀ ਦੀ ਕੋਈ ਜ਼ਮੀਨ ਖਰੀਦਣੀ ਹੈ, ਵੇਚਣੀ ਹੈ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਕੰਟੈਕਟ ਨੰਬਰ ਹੈ 559 ਤੇ ਇਹਨਾਂ ਦੇ ਨਾਲ ਤੁਸੀਂ ਜਿਹੜਾ ਉਹ ਸੰਪਰਕ ਕਰੋ। ਸੋ ਖੇਤੀਬਾੜੀ ਦੀ ਜ਼ਮੀਨ ਨੂੰ ਲੈ ਕੇ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਦੱਸਦਾ ਜਾਵਾਂ 559-451-6270 ਦੇ ਉੱਤੇ। ਜੇ ਤੁਸੀਂ ਵੀ ਅਪਡੇਟ ਫਾਰਮਿੰਗ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 ਦੇ ਉੱਤੇ। ਜਸਬੀਰ ਜੀ, ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੀ ਫਾਰਮਿੰਗ ਅਪਡੇਟ ਫਾਰਮਿੰਗ ਦੇ ਵਿੱਚ ਸਰਵਾਈਵੇਬਿਲਿਟੀ ਨੂੰ ਲੈ ਕੇ। ਫਿਊਚਰ ਕੀ ਹੋਲਡ ਕਰ ਰਿਹਾ ਆ, ਕਿਵੇਂ ਦੀ ਜਿਹੜੀ ਸਥਿਤੀ ਆ ਉਹ ਆ ਰਹੀ ਆ, ਤੇ ਉਹਦੇ ਲਈ ਰੈਡੀ ਜਿਹੜਾ ਉਹ ਆਪਾਂ ਕਿਸ ਤਰੀਕੇ ਦੇ ਨਾਲ ਰਹਿਣਾ ਆ, ਉਸ ਬਾਰੇ ਗੱਲ ਜਿਹੜੀ ਉਹ ਕਰਾਂਗੇ। ਮੇਨ ਜਿਹੜਾ ਟੌਪਿਕ ਆਪਣਾ ਉਹ ਰਹੇਗਾ। ਤੇ ਉਸ ਤੋਂ ਪਹਿਲਾਂ ਤੁਹਾਨੂੰ ਪੁੱਛਦੇ ਜਾਈਏ ਰੁਝੇਵੇਂ ਕੀ ਚੱਲ ਰਹੇ ਨੇ ਇਸ ਟਾਈਮ। ਵੈਦਰ ਪੈਟਰਨ ਆਪਣੇ ਸਾਹਮਣੇ ਹੀ ਆ। ਖੁਸ਼ਕੀ ਦਾ ਡਰਾਈਨੈਸ ਜਿਹੜੀ ਉਹ ਆਈ ਆ, ਮੀਂਹ ਕੋਈ ਜ਼ਿਆਦਾ ਪਏ ਨਹੀਂ ਆ, ਬਰਫ਼ ਜਿਹੜੀ ਪਈ ਸੀ ਉਹ ਪਿਘਲ ਰਹੀ ਆ। ਸੋ ਵਾਟਰ ਨੂੰ ਲੈ ਕੇ, ਪਾਣੀ ਨੂੰ ਲੈ ਕੇ ਤੁਹਾਨੂੰ ਕੀ ਲੱਗ ਰਿਹਾ ਵੀ ਇਸ ਵਾਰ ਸੀਜ਼ਨ ਕਿੱਦਾਂ ਦਾ ਰਹਿ ਸਕਦਾ? ਸੋ ਰਾਜਕਰਮੀ ਜੋ ਦੇਖ ਰਿਹਾ ਨਾ ਕਿ ਆਪਾਂ ਨੂੰ ਵੈਦਰ ਇੱਕ ਵੀਕ ਹੀ ਜ਼ਿਆਦਾ ਗਰਮੀ ਹੋਈ ਆ, ਨਹੀਂ ਤਾਂ ਕਾਫੀ ਠੰਡ ਰਹੀ ਆ, ਹੈ ਨਾ। ਠੀਕ ਹੈ, ਇਹ ਕਾਫੀ ਬਲੇਸਿੰਗ ਆ ਗਰੋਅਰਸ ਦੇ ਲਈ, ਹੈ ਨਾ। ਜੇ ਦੇਖੋ ਜ਼ਿਆਦਾ ਗਰਮੀ ਪੈਂਦੀ ਆ ਨਾ, ਫਿਰ ਉੱਥੇ ਪਾਣੀ ਵੀ ਜ਼ਿਆਦਾ ਯੂਜ਼ ਕਰਨਾ ਪੈ ਜਾਂਦਾ। ਜਿਹੜੇ ਤੁਹਾਡੇ ਟਰੀ ਆ, ਪਲਾਂਟ ਆ, ਵਾਈਨ ਆ, ਉਹ ਸਾਰੇ ਇੱਕਦਮ ਸਟ੍ਰੈਸ 'ਚ ਆਉਂਦੇ ਆ। ਉਹ ਲੀਸਟ ਜਾਣ ਦੀ ਇਸ ਵਕਤ ਹਰਿਆਲੀ ਕਾਫੀ ਦਿਸ ਰਹੀ ਆ ਜਿੱਥੇ ਵੀ ਜਾਂਦੇ ਆ, ਹੈ ਨਾ। ਤੇ ਉਹ ਕਾਫੀ ਲੋਕਾਂ ਨੂੰ ਬੈਨੀਫਿਟ ਹੋ ਰਿਹਾ ਹੈਗਾ। ਨਹੀਂ ਤਾਂ ਜਾਂਦੀ ਪਾਣੀ ਦੇ ਬਿੱਲ ਇੰਨੇ ਮਹਿੰਗੇ ਆ ਕਿ ਨਾ ਅਗਲਾ ਸੋਚਣ ਵੀ ਕਰਦਾ, ਡਰਦਾ ਹੈਗਾ, ਸੋਚ ਕੇ ਕਰਦਾ ਹੈਗਾ। ਕਾਫੀ ਫਾਈਨੈਂਸ਼ੀਅਲ ਕੰਸਟ੍ਰੇਨਟਸ ਤਾਂ ਉੱਦਾਂ ਹੀ ਬਹੁਤ ਆਏ ਵੇ ਆ। ਉਹ ਜਿਹੜਾ ਐਕਸਟਰਾ ਬਰਡਨ ਉੱਪਰ ਦੀ ਪੈ ਜਾਂਦਾ, ਉਹਦੇ ਕਾਫੀ ਜ਼ਿਆਦਾ ਆਉਂਦੀਆਂ। ਸੋ ਜਿਹੜਾ ਇਸ ਵਕਤ ਵੈਦਰ ਆ, ਕਾਫੀ ਵਧੀਆ ਵੈਦਰ ਆ, ਤੇ ਪਾਣੀ ਦੀ ਕਾਫੀ ਜਾਣ ਦੀ ਲੋੜ ਤੋਂ ਘੱਟ ਹੀ ਪਾਣੀ ਲੱਗ ਰਿਹਾ ਹੈਗਾ, ਤੇ ਮੋਇਸਚਰ ਲੈਵਲ ਗਰਾਊਂਡਾਂ 'ਚ ਹੈਗਾ ਗਾ। ਪਰ ਇਹਦਾ ਮਤਲਬ ਇਹ ਨਹੀਂ ਵੀ ਜ਼ੀਰੋ ਵੀ ਅਸੀਂ ਨਾ ਹੀ ਲਾਈਏ, ਪਾਣੀ ਤਾਂ ਲਾਉਣਾ ਪੈਣਾ, ਥੋੜ੍ਹਾ ਲਾਉਣਾ ਪੈਂਦਾ, ਹੈ ਨਾ। ਤੇ ਇੱਕ ਜਿਹੜੇ ਆਪਣੇ ਮੀਂਹ ਪਏ ਸੀਗੇ ਜਨਵਰੀ 'ਚ ਫਰਵਰੀ 'ਚ ਆ ਕੇ, ਤਾਂ ਮੀਂਹਾਂ ਨੇ ਕਾਫੀ ਹੈਲਪ ਖੇਤਾਂ 'ਚ ਕੀਤੀ ਆ ਕਿ ਜਿੱਥੇ ਵੀ ਜਿਹੜੀ ਆਪਾਂ ਵਾਟਰ ਹੋਲਡਿੰਗ ਕਪੈਸਿਟੀ ਕਹਿੰਦੇ ਆ ਵੀ ਜਿਹੜਾ ਤੁਹਾਡਾ ਮਿੱਟੀ ਆ ਉਹ ਕਿੰਨਾ ਪਾਣੀ ਹੋਲਡ ਕਰ ਸਕਦੀ, ਕਿੰਨੇ ਚਿਰ ਲਈ ਕਰ ਸਕਦੀ ਆ। ਕਿ ਜੋ ਨੂਣ ਸੀ ਜਾਂ ਹੋਰ ਚੀਜ਼ਾਂ ਦੇ ਨਾਲ ਉਹਦੀ ਕਪੈਸਿਟੀ ਬਹੁਤ ਘਟੀ ਸੀ, ਉਹ ਇਸ ਵਕਤ ਉਹ ਕਪੈਸਿਟੀ 'ਚ ਬੈਟਰ ਆ, ਹੈ ਨਾ। ਜਿੱਥੇ ਤੁਹਾਨੂੰ ਚੌਥੇ ਕੁ ਦਿਨ ਪਾਣੀ ਲਾਉਣਾ ਪੈਂਦਾ, ਹੁਣ 6ਵੇਂ 7ਵੇਂ ਤੱਕ ਵੀ ਐਕਸਟੈਂਡ ਹੋਈ ਵੀ ਆ, ਹੈ ਨਾ। ਤੇ ਸਭ ਤੋਂ ਜੋ ਜਾਣਦੀ ਆਪਣੇ ਫਾਰਮਸ ਦੇ ਵਿੱਚ ਅਸੀਂ ਤਾਂ ਕਾਫੀ ਡੇਟਾ ਕਲੈਕਟ ਕਰ ਰਹੇ ਹਾਂ ਨਾ, ਵੀ ਇੱਕ ਦਿਨ ਦੇ ਵਿੱਚ ਦੀ ਕਿੰਨਾ ਕੁ ਪਾਣੀ ਹੇਠਾਂ ਨੂੰ ਜਾ ਰਿਹਾ, ਜਿਹੜੀ ਮਿੱਟੀ ਆ ਉਹ ਕਿੰਨਾ ਹੋਲਡ ਕੀਤਾ, ਟਰੀ ਕਿੰਨਾ ਚੱਕ ਰਹੇ ਆ। ਇਸ ਵਕਤ ਤਕਰੀਬਨ 5 ਤੋਂ 7 ਗੈਲਨ ਇੱਕ ਬਦਾਮਾਂ ਦਾ ਬੂਟਾ ਰੋਜ਼ ਦਾ ਉਹ ਟਰੀ ਪਾਣੀ ਪੀਂਦਾ ਹੈਗਾ। ਅੱਛਾ ਜੀ, ਠੀਕ ਹੈ। ਤੇ ਗਰਮੀ ਦੇ ਵਿੱਚ ਜਾ ਕੇ ਉਹ 13 ਕੁ ਗੈਲਣਾ ਹੋ ਜਾਂਦਾ, 13-14 ਹੈ ਨਾ। ਸੋ ਬੈਟਰ ਆ ਕਿ ਉਹਦੇ ਨਾਲ ਜਾਣਦੀ ਹੌਲੀ ਹੌਲੀ ਸਾਰਾ ਕ੍ਰਾਪ ਵੀ ਵੱਧ ਰਿਹਾ ਹੈਗਾ। ਤੇ ਗਰੇਪਾਂ ਦਾ ਵੀ ਇਹ ਆ ਕਿ ਅੱਜ ਹੁਣ ਟੈਕਨੋਲੋਜੀਜ਼ ਕਾਫੀ ਵਧੀਆਂ ਗਈਆਂ ਕਿ ਤੁਸੀਂ ਦੇਖ ਸਕਦੇ ਆ ਵੀ ਤੁਹਾਡੀ ਗਰਾਊਂਡ 'ਚ ਕਿੰਨਾ, ਕਦੋਂ ਪਾਣੀ ਲਾਉਣਾ, ਕਿਹੜੇ ਟਾਈਮ ਜਾਣੀ ਦੀ ਪਲਾਂਟ ਚਾਹੇ ਬੂਟਾ ਪਾਣੀ ਪੀਂਦਾ। ਹੁਣ ਬਦਾਮਾਂ ਦਾ ਅਸੀਂ ਕੈਰੈਕਟਰਾਈਜ਼ ਕੀਤਾ ਸੀਗਾ ਕਿ ਬੂਟਾ ਕਦੋਂ ਪਾਣੀ ਚੱਕਦਾ, ਕਿੰਨਾ ਚੱਕਦਾ ਗਾ 24 ਘੰਟਿਆਂ ਦੇ ਵਿੱਚ ਦੀ। ਉਹ ਜਿਹੜਾ ਸਾਰਾ ਡੇਟਾ ਕਾਫੀ ਹੈਲਪਫੁਲ ਆ। ਉਹਦੇ ਨਾਲ ਫਿਰ ਤੁਸੀਂ ਪਲਾਨ ਕਰਦੇ ਆ ਵੀ ਮੈਂ ਜਿਹੜੀ ਫਰਟੀਲਾਈਜ਼ਰ ਕਦੋਂ ਪਾਉਣਾ, ਤੇ
ਵੀ ਅਸੀਂ ਪਾਣੀ ਕਿੰਨਾ ਕੁ ਲਾਈਏ, ਵਾਧੂ ਵੀ ਨਾ ਲਾਈਏ, ਘੱਟ ਵੀ ਨਾ ਲਾਈਏ, ਕਿ ਉਨਾ ਕੁ ਲਾਈਏ ਜਿੰਨਾ ਕੁ ਜਾਣ ਦੀ ਸਾਨੂੰ ਚਾਹੀਦਾ ਤੇ ਬੈਨੀਫਿਟ ਹੁੰਦਾ, ਜਿਹਦੇ ਨਾਲ ਵਧੀਆ ਤੁਰਿਆ ਰਵੇ ਉਹਦਾ ਕੰਮ। ਸੋ ਜਿਹੜਾ ਇਹ ਵੈਦਰ ਆ, ਵੈਦਰ ਬਹੁਤ ਇੰਪੈਕਟ ਕਰ ਰਿਹਾ ਇਹ ਚੀਜ਼ਾਂ ਨੂੰ। ਹਾਂ, ਜਿਹੜੀਆਂ ਚੀਜ਼ਾਂ ਦੇ ਗਰੋਥ ਹੋਣੀ ਸੀ, ਜਿਹੜੇ ਰੋਟੇਸ਼ਨਲ ਕਰਾਪ ਆ, ਚਾਹੇ ਨਰਸਰੀਜ਼ ਆ, ਨਰਸਰੀ ਵਾਲਿਆਂ ਦੇ ਬੂਟੇ ਉਨੇ ਗਰੋ ਨਹੀਂ ਹੋਏ ਕਿ ਉਨੀ ਗਰਮੀ ਨਹੀਂ ਪਈ, ਉਹ ਲੇਟ ਹੋ ਚੁੱਕੇ ਆ, ਹੈ ਨਾ, ਜਿਹੜੇ ਜਾਣ ਦੀ ਉਹਨਾਂ 'ਚ ਡਿਲੇ ਆ ਰਹੀ ਆ। ਪਰ ਆਮ ਫਾਰਮਰਾਂ ਲਈ ਜਿਹੜੇ ਜਾਣ ਦੀ ਪਰਮਾਨੈਂਟ ਕਰਾਪ ਕਰਦੇ ਆ ਉਹਨਾਂ ਲਈ ਤਾਂ ਫਾਇਦਾ ਹੀ ਆ। ਤੇ ਡਿਜ਼ੀਜ਼ ਪ੍ਰੈਸ਼ਰ ਕਾਫੀ ਘੱਟ ਆ ਇਸ ਵਕਤ, ਦੇਖਿਆ ਇੰਨਾ ਨਹੀਂ ਦਿਖ ਰਿਹਾ, ਹੈ ਨਾ, ਜਿੰਨਾ ਪਿਛਲੇ ਸਾਲਾਂ 'ਚ ਹੁੰਦਾ ਗਾ। ਇੱਕ ਤਾਂ ਕਿਉਂ ਪਿਛਲੇ ਸਾਲਾਂ 'ਚ ਇੰਨੀ ਗਰਮੀ ਵੀ ਪਈ ਆ, ਐਰਕੀ ਵੀ ਹਫ਼ਤਾ ਕੁ ਚੰਗੀ ਪੈ ਗਈ, ਉਹਦੇ ਨਾਲ ਸਾਰਾ ਕੁਝ ਡਿਜ਼ੀਜ਼ ਨਾਲ ਕਾਫੀ ਮਿਨੀਮਾਈਜ਼ ਹੋ ਜਾਂਦੇ ਆ ਖੇਤਾਂ ਦੇ ਵਿੱਚ ਦੀ। ਠੀਕ ਹੈ। ਸੋ ਇਹਦੇ ਨਾਲ ਜਿੱਦਾਂ ਮੋਇਸਚਰ ਲੈਵਲ ਜੇ ਘੱਟ ਹੋਵੇ ਤਾਂ ਫਿਰ ਜਿੱਦਾਂ ਤੁਸੀਂ ਕਿਹਾ ਵੀ ਬਗਸ ਆ ਜਾਂ ਜਿਹੜੇ ਵਾਇਰਲ ਜਾਂ ਬੈਕਟੀਰੀਅਲ ਉਹ ਚੀਜ਼ ਦਾ ਜਿਹੜਾ ਫਿਰ ਬਚਾਅ ਰਹਿ ਜਾਂਦਾ। ਹਾਂ, ਜਦੋਂ ਜਾਂਦੀ ਗਰਮੀ ਪੈਂਦੀ ਆ ਨਾ, ਉਹ ਹਿਊਮਿਡਿਟੀ ਘੱਟ ਹੁੰਦੀ ਆ, ਉਹਦੇ ਨਾਲ ਫੰਗਸ ਦੀ ਗਰੋਥ ਘੱਟ ਹੁੰਦੀ ਆ, ਹੈ ਨਾ, ਇਸ ਕਰਕੇ ਜਾਣਦੀ ਉਹ ਜਿਹੜੀਆਂ ਬੈਕਟੀਰੀਆ ਗਰੋਥ ਹੁੰਦੀ ਆ ਉਹ ਘੱਟ ਜਾਂਦੀ ਆ। ਆਪਾਂ ਪਿਛਲੇ ਸਾਲ ਨਹੀਂ, ਉਦੋਂ ਪਿਛਲੇ ਸਾਲ ਦੇਖਿਆ ਜਦੋਂ ਗਰਮੀ 100 ਡਿਗਰੀ ਹੁੰਦੀ ਸੀ, ਨੇਵਲ ਆਰਮਵਰਮ ਦਾ ਕਾਫੀ ਪ੍ਰੈਸ਼ਰ ਹੁੰਦਾ ਸੀ। ਇੱਕ ਵੀਕ ਦੱਖ ਰਿਹਾ ਵੀ ਆਂਡੇ ਦੇ ਗਏ ਆ ਉਹ ਇੰਨੇ ਆ, ਦੂਸਰੇ ਵੀਕ ਦੇਖਦੇ ਆ ਉਹ 0 ਹੋ ਗਏ ਆ, ਕਿਉਂ ਤੇ ਗਰਮੀ ਆ ਗਈ। ਕਿਉਂ ਜਿਹੜੇ ਆਪਾਂ ਨੂੰ ਇਹ ਟੂਲਸ ਮਿਲਦੇ ਆ ਨਾ, ਇਹ ਟੂਲਸ ਬਹੁਤ ਹੀ ਹੈਲਪ ਕਰਦੇ ਆ। ਕਿਤੇ ਤਾਂ ਜਿਹੜਾ ਤੁਹਾਡਾ ਰੈਗੂਲਰ ਜਿਹੜਾ ਪਿਛਲੇ ਸਾਲਾਂ ਦਾ ਟਰਾਈਬਲ ਨੌਲੇਜ ਜਿਹੜਾ ਕਹਿ ਦਿਓ ਵੀ ਅਸੀਂ ਇਸ ਟਾਈਮ ਸਪਰੇਅ ਕਰਨੀ ਆ, ਤੁਸੀਂ ਸਪਰੇਅ ਕਰ ਹੀ ਦਿੰਦੇ ਆ। ਕਿਤੇ ਤੁਸੀਂ ਦੇਖਦੇ ਆ ਵੀ ਜੇ ਪ੍ਰੈਸ਼ਰ ਨਹੀਂ ਘਟਦਾ ਸ਼ਾਇਦ ਮੈਂ ਘੱਟ ਸਪਰੇਅ ਕਰਦੇ ਆ, ਚਾਹੇ ਕਾਸਟ ਵਾਲੀ ਘੱਟ ਕਰਦੇ ਆ, ਜਨੈਰਿਕ ਯੂਜ਼ ਕਰ ਲਈਏ, ਉਹ ਫਿਰ ਨਾ ਤੁਹਾਡੇ ਡਿਸੀਜਨ ਬਣਾਉਣ ਦੇ ਵਿੱਚ ਬਹੁਤ ਹੈਲਪਫੁਲ ਕਰਦੀਆਂ ਚੀਜ਼ਾਂ। ਠੀਕ ਹੈ, ਹੈ ਨਾ। ਸੋ ਇਸ ਕਰਕੇ ਕਾਫੀ ਹੈਲਪ ਹੋ ਰਹੀ ਆ। ਤੇ ਮੋਸਟਲੀ ਤਾਂ ਹੁਣ ਜਿਹੜਾ ਇਸ ਵਕਤ ਚੱਲ ਰਿਹਾ ਬਦਾਮਾਂ ਦੇ ਵਿੱਚ ਤਾਂ ਫਰਟੀਲਾਈਜ਼ਰ ਪੈ ਰਹੇ ਆ ਕਿ ਬਦਾਮਾਂ ਦੀ ਜਿਹੜੀ ਉਹ ਗਿਰੀ ਆ ਮੋਟੀ ਹੋਵੇ, ਵੱਡੀ ਹੋਵੇ ਤੇ ਮੋਟੀ ਹੋਵੇ, ਹੈ ਨਾ। ਉਹਦੇ ਲਈ ਨਾਈਟ੍ਰੋਜਨ ਜ਼ਿਆਦਾ ਬੈਟਰ ਹੁੰਦਾ ਆ ਜਾਂ ਹੋਰ ਕਿਹੜੇ ਨਿਊਟ੍ਰੀਐਂਟਸ ਜਿਹੜੇ ਆ ਉਹਦੇ ਤੇ ਫੋਕਸ ਕਰਨਾ ਚਾਹੀਦਾ? ਦੇਖੋ, ਨਿਊਟ੍ਰੀਐਂਟ ਤਾਂ ਆਪਾਂ ਜਿਹੜਾ ਪ੍ਰੈਜ਼ੈਂਟ ਕਰਦੇ ਆ ਨਾ 16 ਦੇ 16 ਹੀ ਜ਼ਿਆਦਾ ਜ਼ਰੂਰੀ ਆ, ਹੈ ਨਾ, ਭਾਵੇਂ ਥੋੜੀ ਮਾਤਰਾ 'ਚ ਜ਼ਰੂਰੀ ਆ ਉਹ। ਦੇਖੋ, ਜੇ ਨਾਈਟ੍ਰੋਜਨ ਤੁਹਾਡੇ ਕੋਲੇ ਬਹੁਤ ਜ਼ਿਆਦਾ ਗਈ, ਤੁਹਾਡੇ ਕੋਲੇ ਬੋਰਾਨ, ਚਾਹੇ ਤੁਹਾਡੇ ਕੋਲੇ ਜ਼ਿੰਕ, ਹੋਰ ਚੀਜ਼ ਦੀ ਘਾਟ ਹੋ ਗਈ, ਉਹ ਨਾਈਟ੍ਰੋਜਨ ਦਾ ਉਹਨਾਂ ਫਾਇਦਾ ਨਹੀਂ ਹੁੰਦਾ। ਸਾਰੀਆਂ ਚਾਹੀਦੀਆਂ ਬੈਲੈਂਸ ਦੇ ਵਿੱਚ ਚਾਹੀਦੀਆਂ। ਤੇ ਹਾਂ, ਇਸ ਵਕਤ ਨਾਈਟ੍ਰੋਜਨ, ਫਾਸਫੋਰਸ, ਪੋਟੈਸੀਅਮ, ਜ਼ਿੰਕ ਬਹੁਤ ਜਾ ਰਹੀ ਆ, ਕੈਲਸ਼ੀਅਮ ਬਹੁਤ ਜਾ ਰਿਹਾ ਕਿ ਜਿਹੜਾ ਨੂਨ ਨੂੰ ਆਫਸੈਟ ਕਰਦਾ ਗਾ ਤੇ ਗਰੋਥ ਲਈ ਹੈਲਪ ਕਰਦਾ। ਤੇ ਇਹਦਾ ਮਤਲਬ ਉਹ ਨਹੀਂ ਵੀ ਦੂਜੇ ਜਿਹੜੇ ਬੋਰਾਨ ਆ, ਮੈਗਨੀਜ਼ ਆ, ਹੋਰ ਉਹਨਾਂ ਦੀ ਲੋੜ ਨਹੀਂ, ਕਾਪਰ ਦੀ ਉਹਨਾਂ ਦੀ ਵੀ ਲੋੜ ਆ। ਸੋ ਇਸ ਕਰਕੇ ਜਾਣਦੀ ਤੁਹਾਨੂੰ ਜਦੋਂ ਖੇਤ ਦੇ ਵਿੱਚ ਜਾਂਦੇ ਆ, ਤੁਹਾਨੂੰ ਦਰਖਤ ਆਪ ਹੀ ਬੋਲ ਕੇ ਚਾਹੇ ਵਾਈਨ ਦੱਸੀ ਜਾਂਦੇ ਆ, ਪੱਤਿਆਂ ਤੋਂ, ਉਹਨਾਂ ਦੇ ਰੰਗ ਤੋਂ, ਉਹਨਾਂ ਦੀਆਂ ਲਾਈਨਾਂ ਕਿੱਦਾਂ ਦੀਆਂ, ਬਈ ਉਹ ਚੰਗੇ ਆ ਮਾੜੇ ਆ, ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਆ। ਸੋ ਇਸ ਕਰਕੇ ਜਾਣੀ ਦੀ ਜ਼ੋਰ ਦਿੱਤਾ ਪਿਆ। ਪਰ ਮੋਸਟਲੀ ਜਿੱਦਾਂ ਹੁਣ ਫਰਟੀਲਾਈਜ਼ਰ ਦੀਆਂ ਪ੍ਰਾਈਸਿਸ ਆ ਨਾ, ਉਹ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਗਈਆਂ ਕਿ ਉਹ ਆਮ ਫਾਰਮਰ ਅਫੋਰਡ ਹੀ ਨਹੀਂ ਕਰ ਸਕਦਾ। ਹੁਣ ਜਿਹੜੀ ਬਹੁਤ ਵੱਡੀਆਂ ਡਿਸੀਜਨ ਬਣਾਉਣੀ ਆ, ਜੇ ਨਹੀਂ ਪਾਉਂਦੇ ਗਾਹਾਂ ਨੂੰ ਨਹੀਂ ਕਰਾ ਪਾਉਣਾ ਅਗਲੇ ਸਾਲਾਂ ਨੂੰ, ਜੇ ਪਾਉਨੇ ਆ ਉਹ ਮਹਿੰਗਾ ਬਹੁਤ ਆ। ਸੋ ਇਹ ਜਿਹੜੀ ਇਰਾਨ ਕੌਨਫਲਿਕਟ ਦਾ ਫਰਟੀਲਾਈਜ਼ਰ ਤੇ ਡੀਜ਼ਲ ਤੇ ਆਪਾਂ ਡੀਜ਼ਲ ਤੇ ਦੇਖ ਹੀ ਰਿਹਾ ਕਿੱਦਾਂ ਫਰਟੀਲਾਈਜ਼ਰ ਕਿੰਨੇ % ਮਹਿੰਗੇ ਹੋ ਚੁੱਕੇ ਆ? ਆਲਮੋਸਟ 25 ਤੋਂ 30% ਵੱਧ ਗਏ ਆ। ਇਨਪੁਟ ਕਾਸਟ ਦੇਖੋ ਕਿੰਨੀ ਵੱਧ ਗਈ ਅਚਾਨਕ ਹੀ। ਮੈਂ UN32 ਦੀ ਪ੍ਰਾਈਸ ਦੱਸਦਾ। ਹਾਂਜੀ, ਇਹ ਬਿਗਿਨਿੰਗ ਦੇ ਵਿੱਚ ਇਹਦੀ ਪ੍ਰਾਈਸ ਹੁੰਦੀ ਸੀਗੀ $400 ਟਨ ਦੀ, ਲਿਕੁਇਡ ਟਨ ਦੀ। ਠੀਕ ਹੈ। ਇਸ ਵਕਤ ਇਹ 750 ਚਲੀ ਗਈ ਆ। ਉਹ ਤੁਹਾਡੀ ਡਬਲ ਹੀ ਹੋ ਗਈ ਕਿ ਡਬਲ ਹੋ ਗਈ ਆ, ਹੈ ਨਾ। ਤੇ ਦੂਸਰੀਆਂ ਚੀਜ਼ਾਂ ਵੀ ਹੁਣ ਜਿਹੜੀਆਂ ਨਾਲੇ ਨਾਲ ਹੀ ਕੈਨ 17 ਆ, ਜਿਹੜੀ
ਕੈਲਸ਼ੀਅਮ, ਅਮੋਨੀਅਮ ਨਾਈਟ੍ਰੇਟ ਆ, ਉਹ ਵੀ ਵੱਧ ਰਹੀ ਆ। ਕਈ ਤਾਂ 50% ਵੱਧ ਗਈਆਂ, ਕਈ 30-40 ਵਧੀਆਂ ਗਈਆਂ, ਪਰ ਉਹਨਾਂ ਦੀ ਲਿਮਿਟ ਹਲੇ ਹੈ ਨਹੀਂ, ਉਹ ਵੱਧ ਹੀ ਰਹੀਆਂ ਗਈਆਂ ਹੋਰ, ਹੈ ਨਾ। ਅੱਗੇ ਵਧੀ ਜਾ ਰਹੀਆਂ, ਕੋਈ ਰੁਕ ਨਹੀਂ ਰਿਹਾ ਕਿਤੇ ਕੰਮ। ਰੁਕ ਨਹੀਂ ਰਿਹਾ, ਕਿਉਂ ਜਾਣਦੀ? ਦੇਖੋ ਜਿਹੜੀ ਫਰਟੀਲਾਈਜ਼ਰ ਆ ਨਾ, ਇਹ ਬਾਹਲਾ ਪੈਟਰੋਲੀਅਮ ਬੇਸਡ ਪ੍ਰੋਡਕਟ ਆ, ਤੇ ਉਹ ਗਲਫ ਤੋਂ ਆਉਂਦਾ ਜ਼ਿਆਦਾ, ਮਿਡਲ ਉਹ ਈਸਟ ਜ਼ਿਆਦਾ ਗਲਫ ਤੋਂ ਆਉਂਦਾ ਗਾ, ਐਟਲੀਸਟ 25-30% ਗਲਫ ਤੋਂ ਆਉਂਦਾ ਸਾਰਾ ਫਰਟੀਲਾਈਜ਼ਰ। ਦੁਨੀਆ 'ਚ ਜਦੋਂ ਸ਼ੋਰਟੇਜ ਕ੍ਰੀਏਟ ਕਰਦਾ ਗਾ, ਉਹਦੇ ਨਾਲ ਫਿਰ ਜਾਂਦੀ ਸਾਰਿਆਂ ਤੇ ਹੀ ਇਫੈਕਟ ਪੈਂਦਾ ਗਾ। ਤੇ ਹੁਣ ਜਿਹੜੇ ਬਾਹਲੇ ਜਿਹੜੇ ਆਪਣੇ ਵੀਰਾਂ ਦੇ ਕਾਲ ਆਉਂਦੇ ਆ ਵੀ ਅਸੀਂ ਕਰੀਏ ਤਾਂ ਕੀ ਕਰੀਏ, ਬਿਲਕੁਲ ਸਵਾਲ ਇਹ ਹੁੰਦਾ। ਹਾਂ, ਉਹਨਾਂ ਦੇ ਹੁਣ ਜਿਹੜੇ ਅਸੀਂ ਡਿਫਰੈਂਟ ਸੋਲੂਸ਼ਨਸ ਦੇ ਰਹੇ ਆ, ਵੀ ਇੱਕ ਤਾਂ ਹੈਗਾ ਵੀ ਤੁਸੀਂ ਫੁੱਲ ਕਰਾਪ ਲੈਣਾ ਗਾ, ਵੀ ਤੁਹਾਡੇ 3 ਟਨ ਸੌਗੀ ਨਿਕਲੇ ਤਾਂ ਚਾਹੇ 2500 ਤੋਂ 3000 ਪਾਉਂਡ ਬਦਾਮ ਨਿਕਲਣ, ਉਹਦਾ ਤਾਂ ਕਾਸਟ ਸਟਰਕਚਰ ਹੀ ਡਿਫਰੈਂਟ ਆ। ਇੱਕ ਹੈਗਾ ਸਰਵਾਈਵੇਬਿਲਿਟੀ ਦਾ, ਵੀ ਹਾਂ ਚੱਲ ਅਸੀਂ 1500 ਤੋਂ 2000 ਕੱਢ ਲਾਂਗੇ ਤੇ ਬੂਟੇ ਜਿਉਂਦੇ ਰਹਿਣ, ਅਗਲੇ ਸਾਲ ਨੂੰ ਕਰਾਪ ਆ ਜੇ, ਕੰਡੀਸ਼ਨ ਚੇਂਜ ਹੋ ਜੇ, ਹੈ ਨਾ। ਉਹਦੇ ਲਈ ਫਿਰ ਬਹੁਤ ਆ, ਟ੍ਰਿਪਲ ਟੋਨੀ, ਹੋਰ ਇੱਦਾਂ ਦੀਆਂ ਚੀਜ਼ਾਂ ਗੀਆਂ, ਹੈ ਨਾ, ਯੂਰੀਆ ਡਿਫਰੈਂਟ ਟਾਈਪ ਦਾ, ਫੋਲੀਅਰਸ ਕੀ ਕਰਨੀਆਂ ਉਹ ਰੈਕਮੈਂਡਸ ਕਰ ਰਹੇ ਆ, ਉਹ ਜਾਣਦੀ ਬਹੁਤ ਜ਼ਰੂਰੀ ਆ, ਹੈ। ਜੇ ਜਿਹੜੇ ਵੀਰਾਂ ਨੂੰ ਨਹੀਂ ਪਤਾ, ਉਹਨਾਂ ਦੇ PCAs ਨੇ ਆ ਕੇ ਕਹਿਣਾ ਵੀ ਤੁਸੀਂ ਆਹੀ ਕਰੋ, ਉਹ ਹੋ ਰਿਹਾ ਗਾ, ਤੇ ਪਰ ਮਹਿੰਗਾ ਬਹੁਤ ਆ। ਓਕੇ, ਤੇ ਉਹ ਜਿਹੜੀਆਂ ਡਿਸੀਜਨ ਬਣਾਉਣੀਆਂ, ਫਿਰ ਮੇਨ ਜਾਣਦੀ ਆਪਣੇ ਰੇਡੀਓ ਪ੍ਰੋਗਰਾਮ ਦਾ ਇਹੀ ਮਕਸਦ ਆ ਕਿ ਇਹ ਜਾਣਦੀ ਜਿਹੜੇ ਸੁਣਦੇ ਆ ਉਹ ਬੈਨੀਫਿਟ ਲੈ ਜਾਂਦੇ ਆ, ਜਿਹੜੇ ਨਹੀਂ ਸੁਣਦੇ, ਚਾਹੇ ਫਾਲੋ ਨਹੀਂ ਕਰਦੇ, ਚਾਹੇ ਕਾਲ ਨਹੀਂ ਕਰਦੇ, ਇੱਕ ਦੂਜਿਆਂ ਤੋਂ ਵੀ ਐਡਵਾਈਸ ਲਓ, ਤੇ ਉਹ ਫਿਰ ਤੁਸੀਂ ਇਹ ਘਾਟੇ 'ਚ ਪੈਂਦੇ ਆ, ਉਹ ਚੀਜ਼ਾਂ ਮਹਿੰਗੀਆਂ ਬਹੁਤ ਹੋ ਜਾਂਦੀਆਂ। ਸੋ ਹੁਣ ਜਿੱਦਾਂ ਬਜਟ ਦੇ ਵਿੱਚ ਦੇਖੋ ਸਾਰਾ ਹੀ ਉਥਲ ਪੁਥਲ ਹੋ ਗਿਆ, ਵੀ ਇਨਪੁਟ ਕਾਸਟ ਦੇ ਵਿੱਚ ਇੰਨਾ ਵਾਧਾ ਹੋ ਗਿਆ, ਡੀਜ਼ਲ $8 ਨੂੰ ਤਕਰੀਬਨ ਪਹੁੰਚਿਆ ਪਿਆ ਆ, ਮੇ ਵੀ ਚਲੋ ਇਹ ਗੱਲ ਥੋੜਾ ਜਿਹਾ ਸਸਤਾ ਹੋਵੇ, ਪਰ ਪਹਿਲਾਂ ਨਾਲੋਂ ਤਾਂ ਡਬਲ ਵਾਲਾ ਹਿਸਾਬ ਹੋਇਆ ਪਿਆ ਉਹਦਾ ਵੀ, ਫਰਟੀਲਾਈਜ਼ਰ ਦਾ ਵੀ ਤੁਸੀਂ ਦੱਸ ਰਹੇ ਆ, ਸਪਰੇਆਂ ਦੇ ਵਿੱਚ ਵੀ ਇੰਨਾ ਆ। ਸੋ ਇੱਥੇ ਡਿਸੀਜਨ ਬਣਾਉਣ ਦੇ ਲਈ ਹੁਣ ਕਿਹੜੀ ਚੀਜ਼ ਛੱਡਣੀ ਹੈ ਜਾਂ ਕਿਹੜੀ ਰੱਖਣੀ ਆ, ਉਹ ਹੁਣ ਕਿੱਦਾਂ ਡਿਸਾਈਡ ਜਿਹੜਾ ਇੱਕ ਕਿਸਾਨ ਕਰੇ, ਜਿਹੜਾ ਪਹਿਲਾਂ ਹੀ ਇੱਕ ਇਕਨੋਮਿਕਲ ਕਰੰਚ ਦੇ ਵਿੱਚੋਂ ਲੰਘ ਰਿਹਾ। ਨਹੀਂ, ਦੇਖੋ ਰਾਜਕਰਨ ਵੀਰ, ਆਪਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ ਕਿ ਸਾਡਾ ਮਾਈਂਡ ਸੈਟ ਚੇਂਜ ਕਰਨਾ ਪੈਣਾ। ਆਪਾਂ ਪੱਗ ਤੇ ਹੁਣ ਜੇ ਤੁਸੀਂ ਜਾ ਕੇ ਦੇਖੋ, ਜਨਵਰੀ ਦੇ ਵਿੱਚ ਰੌਲਾ ਪਾਇਆ ਸੀ ਵੀ ਫਰਟੀਲਾਈਜ਼ਰ ਦੀਆਂ ਪ੍ਰਾਈਸਾਂ ਵਧਣੀਆਂ, ਹਰਬਸਾਈਡ ਜਿਹੜੀ ਰਾਉਂਡ ਅਪ ਕਹਿੰਦੇ, ਉਹਨਾਂ ਦੀਆਂ ਪ੍ਰਾਈਸਾਂ ਵਧਣੀਆਂ, ਤੇ ਉਹ ਵੱਧ ਰਹੀਆਂ, ਹੈ ਨਾ। ਪਰ ਗੱਲ ਆ ਵੀ ਉਹਦੇ ਤੇ ਰਿਐਕਸ਼ਨ ਕਿਹਨੇ ਕੀਤਾ, ਹੈ ਨਾ। ਉਹ ਤੇ ਦੋ ਚੀਜ਼ਾਂ ਆਉਂਦੀਆਂ, ਹੈ ਨਾ। ਆਪਣੇ ਜਿਹੜੇ ਫਾਰਮਰ ਆ ਨਾ, ਜਿੱਦਾਂ ਦੁਨੀਆ ਦੇ ਵਿੱਚ ਵੀ ਜਿਹੜੇ ਫਾਰਮਰ ਆ, ਉਹ ਸਾਰਿਆਂ ਤੇ ਸੇਮ ਹੀ ਕਨਸੈਪਟ ਯੂਜ਼ ਕੀਤਾ ਜਾਂਦਾ ਕਿ ਉਹਨਾਂ ਦੀਆਂ ਲੱਤਾਂ ਬਾਹਾਂ ਨਾ ਬੰਨ੍ਹ ਦਿੱਤੀਆਂ ਜਾਂਦੀਆਂ ਗਈਆਂ। ਲੱਤਾਂ ਬਾਹਾਂ ਬੰਨ੍ਹੀਆਂ ਕਿੱਦਾਂ ਜਾਂਦੀਆਂ ਕਿ ਉਹ ਫਾਈਨੈਂਸ਼ਲੀ ਉਹਨਾਂ ਕੋਲੇ ਪੈਸਾ ਨਹੀਂ ਹੁੰਦਾ, ਠੀਕ ਹੈ ਨਾ, ਤੇ ਬੈਂਕਸ ਪੈਸਾ ਨਹੀਂ ਦੇ ਰਹੀ। ਪ੍ਰੋਸੈਸਰ ਕਹਿੰਦੇ ਆ ਵੀ ਜੇ ਦੇਣਾ ਤਾਂ ਸਾਨੂੰ ਤੁਸੀਂ ਜਾਂਦੀ ਸਸਤਾ ਮਾਲ ਸਿੱਟ ਜੋ, ਅਸੀਂ ਜਿੰਨਾ ਸਸਤਾ ਤੋਂ ਦੇਣਾ ਉਹ ਕਰ ਲਓ, ਚਾਹੇ ਜੇ ਤੁਹਾਨੂੰ ਥੋੜੇ ਘਣੇ ਵੀ ਅਸੀਂ ਪੈਸੇ ਦੇਣੇ ਆ, ਸਾਡੇ ਨਾਲ 3-4 ਸਾਲ ਕੰਟੈਕਟ ਕਰੋ, ਵੀ ਉਹਦਾ ਮੇਨ ਮਤਲਬ 3-4 ਸਾਲ ਦਾ, ਵੀ 3-4 ਸਾਲ ਅਸੀਂ ਤੁਹਾਨੂੰ ਹੋਰ ਲੁੱਟਾਂਗੇ, ਕੰਟਰੈਕਟ ਦਾ ਮਤਲਬ ਇਹ ਆ, ਕੰਟਰੈਕਟ ਆਫ ਹੋਵੇ। ਸੋ ਜਿਹੜਾ ਫਾਰਮਰ ਆ ਉਹਨੂੰ ਐਨ ਖੁੰਝੇ ਲਾਇਆ ਪਿਆ ਗਾ, ਭਾਵੇਂ ਆਪਦੇ ਆਪ ਨੂੰ ਪ੍ਰਾਊਡ ਸਮਝੋ ਕਿੱਦਾਂ ਵੀ, ਪਰ ਉਹ ਗੱਲ ਹੈ ਨਹੀਂ ਗੀ। ਇਹ ਜਿਹੜੀਆਂ ਇਹ ਚੀਜ਼ਾਂ ਇਹ ਨਾ ਵੋਟਸ ਹੋ ਰਹੀਆਂ ਗੀਆਂ, ਹੈ ਨਾ। ਤੇ ਹੁਣ ਤੁਸੀਂ ਦੇਖੋ, ਇੱਕ ਕੋਈ ਪੈਕਰ ਆ, ਪ੍ਰੋਸੈਸਰ ਆ, ਉਹ ਜਿਹੜੇ ਟਾਈਮ ਤੁਸੀਂ ਸਾਈਨ ਕਰਕੇ ਆਉਣੇ ਆ ਉਹਨਾਂ ਨਾਲ ਕੰਟਰੈਕਟ, ਉਹ ਕੰਟਰੈਕਟ ਲਿਜਾ ਕੇ ਬੈਂਕਸ ਦੇ ਨਾਲ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਕਿੰਨੇ ਮਰਜ਼ੀ ਪੈਸੇ ਚੱਕ ਸਕਦਾ ਉਹ, ਐਟਲੀਸਟ 50-60% ਜਿਹੜੇ ਤੁਹਾਡੇ ਕੰਟਰੈਕਟ ਅਮਾਊਂਟਡ, ਹੈ ਨਾ। ਤੇ ਉਹ ਚੱਕ ਕੇ ਪੈਸੇ ਤੁਹਾਤੋਂ ਉਹ ਆਪਦੀ ਡਬਲ ਕਮਾਈ ਕਰ ਲੈਂਦਾ, ਹੈ ਨਾ। ਸੋ ਜਿਹੜੇ ਮੋਸਟਲੀ ਫਾਰਮਰ ਆਉਂਦੇ ਆ ਨਾ, ਦੇਖੋ ਟਾਈਮ ਚੇਂਜ ਹੋ ਗਿਆ ਗਾ, ਪੁਰਾਣਾ ਟਾਈਮ ਨਹੀਂ ਆਉਣਾ, ਹੁਣ ਕਦੇ ਵੀ ਨਹੀਂ ਆਉਣਾ। ਨਾ ਜੀ ਨਾ, ਤੁਸੀਂ ਦੇਖ ਲਓ ਜਸਬੀਰ ਭਾਜੀ, ਵੀ ਕੋਵਿਡ ਤੋਂ ਪਹਿਲਾਂ ਵਾਲਾ ਆਪਾਂ ਅਜੇ ਤੱਕ ਭਾਲੀ ਜਾਂਦੇ ਆ, ਵੀ ਉਹ ਬਾਕੀ ਚੀਜ਼ਾਂ ਦੇ ਵਿੱਚ ਉਹ ਹੋ ਜਾਵੇ। ਕੰਪਨੀਆਂ ਨੇ ਅੱਜ ਤੱਕ ਜੇ $10 ਦੀ ਚੀਜ਼ ਉਹਨਾਂ ਨੇ 25 ਦੀ ਕੀਤੀ ਆ, ਤੇ ਉਹ 20 ਦੀ ਕਰ ਦੇਣਗੇ, 10 ਦੀ ਥੋੜੀ ਦੁਬਾਰਾ ਕਰਨਗੇ। ਨਹੀਂ, 10 ਕਦੇ ਵੀ ਨਹੀਂ ਕਰਦੇ, ਕਦੇ ਵੀ ਨਹੀਂ ਕਰਦੇ, ਉਹਨਾਂ ਦਾ ਸੂਤ ਲੱਗ ਜਾਂਦਾ। ਹਾਂ,
ਸੋ ਜਿਹੜੀਆਂ ਆਪਣੇ ਮੇਨ ਡਿਸਕਸ਼ਨ ਆ ਨਾ, ਇਹ ਇੱਥੇ ਮਾਈਂਡਸੈਟ ਦੇ ਕੁਐਸਚਨ ਆਉਂਦੇ ਆ, ਠੀਕ ਹੈਨਾ, ਹੈ। ਵੀ ਜਿਹੜੀ ਸੋਚ ਦੇ ਕੁਐਸਚਨ ਆਉਂਦੇ ਆ, ਹੈਨਾ। ਹੁਣ ਆਪਾਂ ਜਦੋਂ ਦੇਖਦੇ ਹਾਂ ਵੀ ਜਿਹੜੀ ਕਾਰਪੋਰੇਟ ਵਾਲੀ ਦੁਨੀਆ ਗੀ, ਉਹ ਹਮੇਸ਼ਾ ਵੱਧਦੀ ਆ। ਕਾਰਪੋਰੇਟ ਵੱਧਦਾ ਕਿਉਂ ਆ? ਉਹਨਾਂ ਕੋਲੇ ਦੋ ਚੀਜ਼ਾਂ ਗੀਆਂ, ਇੱਕ ਤਾਂ ਵਿਜ਼ਨ ਆ ਜਿਹੜੀ ਉਹ ਸੈੱਟ ਕਰਦੇ ਆ, ਦੂਜਾ ਫਾਈਨੈਂਸ ਆ ਜਿਨ੍ਹਾਂ ਦੇ ਥਰੂ, ਇਕਨੋਮਿਕਸ ਦੇ ਥਰੂ ਜਿਹੜੀ ਆਪਦੀ ਵਿਜ਼ਨ ਆ ਉਹ ਪੂਰੀ ਸਪੋਰਟ ਕਰਦੇ ਆ। ਠੀਕ ਹੈ। ਅਸੀਂ ਜਾਂਦੀ ਜਿਹੜਾ ਸਾਡਾ ਸਾਰਾ ਕੁਝ ਆ ਦੂਸਰਿਆਂ ਨੂੰ ਦਿੱਤਾ ਪਿਆ, ਹੈਨਾ, ਦੂਜਿਆਂ ਤੇ ਡਿਪੈਂਡੈਂਟ ਆਪਾਂ ਬਹੁਤ 100% ਡਿਪੈਂਡੈਂਟ ਆ। ਵੀ ਆਪਾਂ ਅੱਗੇ ਵੀ ਕਿਹਾ ਸੀ ਵੀ ਇਦੋਂ ਵੱਧ ਦੁਨੀਆ 'ਚ ਸਲੇਵਰੀ ਕਿੱਥੇ ਹੋ ਸਕਦੀ ਹੈ। ਵੀ ਰੋਟੀ ਵੀ ਇਹਨਾਂ ਲਈ ਗਾਓ ਤੇ ਇਹਨਾਂ ਤੋਂ ਹੀ ਸਭ ਕੁਝ ਮੰਗੋ, ਇਹਨਾਂ ਤੋਂ ਮੰਗੋ, ਮਿੰਨਤਾਂ ਕੱਢੋ ਨਾਲੇ, ਹੈਨਾ। ਆਪਣੇ ਹੁਣ ਕਈ ਵੀਰ ਹੈਗੇ ਆ ਜਿਨ੍ਹਾਂ ਨੇ ਆਪਦਾ ਕਰਾਪ ਨਵੰਬਰ 'ਚ ਵੇਚਿਆ ਸੀ, ਉਹਨਾਂ ਨੂੰ ਪੈਸੇ ਜਾ ਕੇ ਜੂਨ 'ਚ ਮਿਲਣੇ ਆ। 6 ਮਹੀਨੇ 7 ਮਹੀਨੇ 8 ਮਹੀਨੇ 8 ਮਹੀਨਿਆਂ ਬਾਅਦ ਦੱਸੋ ਕਿਹੜਾ ਅਫੋਰਡ ਕਰ ਸਕਦਾ ਇਸ ਵਕਤ ਜਿਹੜੀਆਂ ਇਦਾਂ ਦੀਆਂ। ਅਸੀਂ ਬੜਾ ਜ਼ੋਰ ਲਾਇਆ ਵੀ ਤੁਸੀਂ ਉਹ ਜਿਹੜੇ ਪੈਕਰ ਆ, ਪ੍ਰੋਸੈਸਰ ਆ, ਹੋਰ ਆ, ਨਾ ਵੇਚੋ ਉਹਨਾਂ ਨੂੰ, ਹੈ। ਤੇ ਪਰ ਉਹ ਕੀ ਹੋ ਜਾਂਦਾ ਵੀ ਉਹ ਇੰਨੇ ਪੈਸਿਆਂ ਦੇ ਬਰੋਕ ਹੋਏ ਹੁੰਦੇ ਆ ਕਿ ਉਹਨਾਂ ਨੂੰ ਥੋੜੇ ਘਣੇ ਪੈਸੇ ਚਾਹੀਦੇ ਹੁੰਦੇ ਆ ਸੀਜ਼ਨ ਕੱਢਣ ਲਈ, ਹੈਨਾ। ਤੇ ਉਹ ਜਿਹੜੀਆਂ ਇਹ ਚੀਜ਼ਾਂ ਨਾ, ਸਾਨੂੰ ਵੱਡੀ ਸੋਚ ਸੋਚਣੀ ਪੈਣੀ ਆ ਵੀ ਅਸੀਂ ਲੌਂਗ ਟਰਮ ਖੇਤੀ 'ਚ ਰਹਿਣਾ। ਖੇਤੀ ਇੱਕ ਬਿਜ਼ਨਸ ਆ, ਹੈਨਾ, 100% ਪੈਸ਼ਨ ਨਹੀਂ, ਇਹ ਆਰਟ ਨਹੀਂ। ਜਿਹੜੀ ਚੀਜ਼ ਤੁਹਾਨੂੰ ਜਾਣਦੀ ਇੱਕ ਸਵਿੰਗ ਕਰਕੇ ਤੁਹਾਡੇ ਜਿਹੜੀਆਂ ਸਾਰੀਆਂ ਜਨਰੇਸ਼ਨਾਂ ਦੀਆਂ ਬਣੀਆਂ, ਇੱਥੇ ਦੂਜੀ ਤੀਜੀ ਜਨਰੇਸ਼ਨ ਆਪਣੀ ਆ, ਉਹ 1 ਸਾਲ ਦੇ ਵਿੱਚ ਸਾਰਾ ਕੁਝ ਵਾਈਪ ਆਊਟ ਕਰਕੇ ਜ਼ੀਰੋ ਕਰ ਸਕਦੀ ਆ। ਇਹਦੀ ਜਿੰਨਾ ਵੱਡਾ ਫਾਰਮ ਆ ਉਹਦਾ ਉਨੀ ਜ਼ਿਆਦਾ ਡੈਟ ਆ, ਉਨਾ ਜ਼ਿਆਦਾ ਉਹਦਾ ਫਾਈਨੈਂਸ਼ੀਅਲ ਉਹਨੂੰ ਮੈਨੇਜ ਕਰਨਾ ਪੈਂਦਾ, ਹਾਂਜੀ, ਹੈਨਾ। ਕਿਤੇ ਐਡਵਾਂਟੇਜ ਹੁੰਦਾ, ਕਿਤੇ ਡਿਸਐਡਵਾਂਟੇਜ ਵੀ ਆ। ਤੇ ਸੋ ਜਿਹੜੀਆਂ ਇਹ ਮੋਸਟਲੀ ਸਾਰੀਆਂ ਚੀਜ਼ਾਂ ਹੋ ਰਹੀਆਂ ਗੀਆਂ, ਇਹਦਾ ਦੁਨੀਆ 'ਚ ਆਪਣੇ ਹੁਣ ਪੰਜਾਬ ਦੇਖ ਲਓ, ਜੇ ਪੰਜਾਬ 'ਚ MSP ਕੱਢ ਦੇਣ ਉਹ ਕੱਲ੍ਹ ਨੂੰ, ਕੋਈ ਗਰੰਟੀ ਨਹੀਂ। ਜੇ ਮੋਦੀ ਕਹੇ ਜੀ ਜਿੰਨਾ ਰੌਲਾ ਪਾਉਣਾ ਤੁਸੀਂ ਪਾਈ ਜਾਵੋ, ਸਾਨੂੰ ਕੋਈ ਨਹੀਂ ਗਾ ਤੇ ਅਸੀਂ MSP ਨਹੀਂ ਦੇਣੀ, ਉੱਥੇ ਲੋਕਾਂ ਦਾ ਬਣੂ ਕੀ, ਹੈਨਾ। ਇੱਥੇ ਜਿੱਦਾਂ ਹੁਣ ਵਾਈਨ ਗਰੇਪ ਵਾਲੇ ਆ, ਉਹ ਕਹਿੰਦੇ ਵੀ ਦੇਖੋ ਵਾਈਨ ਗਰੇਪ ਅਸੀਂ, ਸਾਡੇ ਵਾਈਨ ਡਿਮਾਂਡ ਹੇਠਾਂ ਚਲੀ ਗਿਆ, ਇੱਥੇ ਤੁਹਾਡੇ ਵਾਈਨ ਹੀ ਨਹੀਂ, ਗਰੇਪ ਹੀ ਨਹੀਂ ਖਰੀਦਣੇ। ਵੇਖ ਲਓ ਇਦਾਂ ਹੀ ਹੋ ਰਿਹਾ ਹੁਣ, ਹੈਨਾ। ਹੁਣ ਜਿਹੜੀਆਂ ਪ੍ਰਾਪਰਟੀ ਵੈਲਿਊ ਉਹ 30-30 ਹਜ਼ਾਰ ਦੀਆਂ ਸੀ, ਉਹ ਉਹੀ 5-7 ਹਜ਼ਾਰ ਨੂੰ ਵਿਕੀ ਆ, ਹੈਨਾ। ਐਨ ਖੜੇ ਆ ਉਹ। ਹੁਣ ਕਈ ਖੇਤ ਦੇਖੋਗੇ ਉਹਨਾਂ ਦੇ ਪ੍ਰੂਨਿੰਗ ਨਹੀਂ ਕੀਤੀ, ਘਾਹ ਗੋਡੇ ਗੋਡੇ ਹੋਇਆ ਪਿਆ, ਪਾਣੀ ਲੱਗ ਨਹੀਂ ਰਿਹਾ। ਉਹਦਾ ਮੇਨ ਕਾਰਨ ਇਹ ਆ ਕਿ ਉਹਨੂੰ ਪੈਸਾ ਨਹੀਂ ਆ ਰਿਹਾ। ਤੇ ਮੈਂ ਲਿਵਰਮੋਰ ਗਿਆ ਸੀ ਥੋੜੇ ਦਿਨ ਪਹਿਲਾਂ, ਉੱਥੇ ਬਿਲਕੁਲ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਹਰ ਇੱਕ ਵਿਨਿਆਰਡ ਦਾ ਇਹੀ ਹਾਲ ਸੀਗਾ, ਵਿਨਿਆਰਡ ਦਾ ਇਹੀ ਹਾਲ ਸੀ। ਤੇ ਗਾਹਾਂ ਨੂੰ ਲੋਕਾਂ ਨੂੰ ਪੈਸੇ ਕੋਲੇ ਹੈ ਨਹੀਂ ਪਲਾਂਟ ਕਰਨ ਨੂੰ, ਵੀ ਉਹਦੇ ਹੋਰ ਲਾ ਲਈਏ। ਫਿਰ ਕੁਐਸਚਨ ਆਉਂਦਾ ਵੀ ਅਸੀਂ ਪਲਾਂਟ ਕਰੀਏ ਤਾਂ ਕਰੀਏ ਕਿਹੜੇ, ਹੈਨਾ। ਸੋ ਜਿਹੜੀਆਂ ਇਹ ਸਾਰੀਆਂ ਡਿਸੀਜਨ ਆ ਨਾ, ਇਹ ਸਿੰਪਲ ਫੋਰਵਰਡ ਨਹੀਂ। ਹੁਣ ਸੇਮ ਥਿੰਗ ਆਪਣੇ ਪੀਚਸ ਦਾ ਹੋਇਆ। ਕਿਸੇ ਨੂੰ ਸੁਪਨਾ ਹੁੰਦਾ ਸੀ 2 ਸਾਲ ਪਹਿਲਾਂ ਤਾਂ ਲੋਕੀ ਕਹਿੰਦੇ ਪੀਚਾਂ ਦੀ ਪ੍ਰਾਈਸ ਬਹੁਤ ਵਧੀਆ ਗਈ, ਲੋਕਾਂ ਨੇ ਪੱਟ ਕੇ ਹੋਰ ਚੀਜ਼ਾਂ ਪੀਚ ਲਾਏ। ਉਹ ਦੇਖ ਲਓ ਕੈਨਰੀ ਬੰਦ ਕਰਕੇ, ਜਦੋਂ ਕੈਨਰੀ ਬੰਦ ਕਰ ਗਏ ਤਾਂ ਮੁੜ ਕੇ ਕਿਸੇ ਉਹਦਾ ਵਾਲੀ ਵਾਰਸ ਕੌਣ ਆ? ਕੋਈ ਵੀ ਹੈ ਨਹੀਂ। ਜਿਨ੍ਹਾਂ ਨੇ ਕੰਟਰੈਕਟ ਕੀਤੇ ਹੋਣਗੇ ਉਹਨਾਂ ਦੇ ਕਹੇ ਪੱਟ ਕੇ ਲਾਏ ਜਾਂ ਨਵੇਂ ਲਾਏ। ਹਾਂ, ਨਹੀਂ ਉਹ ਕਾਸਟ ਬਰਡਨ ਤਾਂ ਫਾਰਮਰ ਦਾ ਨਾ, ਪਰ ਐਟ ਲੀਸਟ ਜਾਣੀ ਦੀ ਉਹਨੂੰ ਜਿਹੜਾ ਤੁਸੀਂ ਬੈਂਕਰਪਟ ਬੰਦਾ ਕਰ ਗਿਆ, ਉਹ ਤਾਂ ਕਹਿੰਦਾ ਵੀ ਮੈਂ ਤਾਂ ਅੱਜ ਤੋਂ ਬਾਅਦ ਜਿੰਨੇ ਤੁਹਾਡੇ ਕੰਟਰੈਕਟ ਆ ਸਾਰੇ ਕੈਂਸਲ, ਉਹਦਾ ਮਤਲਬ ਹੀ ਕੋਈ ਨਹੀਂ। ਸਹੀ ਗੱਲ ਹੈ ਜੀ, ਹੈਨਾ। ਸੋ ਹੁਣ ਆਪਣੇ ਸੌਗੀ ਵਾਲੇ ਸੀ, ਮੇਲੇ ਤੇ ਆਏ ਆ, ਉਹ ਕਹਿੰਦੇ ਵੀ ਸਾਡੇ ਕੋਲ ਇੰਨੀ ਸੌਗੀ ਜ਼ਿਆਦਾ ਗਈ, ਅੱਛਾ, ਵੀ ਤੁਹਾਡੀ ਤਾਂ ਲੋੜ ਹੀ ਨਹੀਂ ਗੀ ਸੌਗੀ ਦੀ। ਕਿ ਮਤਲਬ ਅਮਰੀਕਨ ਸੌਗੀ ਬਹੁਤ ਆ ਕਿ ਬਾਹਰੋਂ ਆ ਰਹੀ ਸੌਗੀ ਬਹੁਤ ਆ? ਪਤਾ ਨਹੀਂ ਕਿੱਦਾਂ ਜਾਂਦੀ, ਉਹ ਬਿਜ਼ਨਸ ਮਾਡਲ ਤਾਂ ਉਹਨਾਂ ਦੇ ਜਾਣਦੇ ਹੋਣਗੇ ਨਾ। ਹਾਂ। ਕਹਿੰਦੇ ਵੀ ਦੇਖੋ ਜਿੰਨੀ ਸਾਨੂੰ ਸਾਲ ਦੀ ਡਿਮਾਂਡ ਆ, ਉਨੀ ਤਾਂ ਸਾਡੇ ਹੁਣ ਵੇਅਰ ਹਾਊਸਾਂ 'ਚ ਪਈ ਆ 80-85 ਹਜ਼ਾਰ ਟਨ ਸਰਪਲਸ ਆ, ਕੰਮ ਸਰਪਲਸ ਆ, ਵੀ ਗਾਹਾਂ ਨੂੰ ਸਾਨੂੰ ਤਾਂ ਲੈਣ ਦੀ ਲੋੜ ਨਹੀਂ ਗੀ, ਹੈਨਾ। ਜੇ ਲਵਾਂਗੇ ਅਸੀਂ ਮੁੜ ਕੇ ਫਿਰ ਉਹ ਕੰਡੀਸ਼ਨ ਚੇਂਜ ਆਉਂਦੀਆਂ ਨਾ। ਪਰ ਉਹ ਕੁਐਸਚਨ ਇਹ ਆ ਵੀ ਉਹ ਜਿਹੜੀ ਇਨਫੋਰਮੇਸ਼ਨ ਆ, ਉਹ ਨੌਲੇਜ ਆ, ਕਿਹਨੇ ਦੱਸਣਾ ਗਾ, ਕੌਣ ਜ਼ਿੰਮੇਵਾਰ ਆ?
ਕਿਹਨੂੰ ਕਰਕੇ ਅਖੀਰ ਦੇ ਵਿੱਚ ਤਾਂ ਫਿਰ ਉਹੀ ਗੱਲ ਆ ਜਾਂਦੀ ਹੈ ਨਾ, ਜਿਹੜੀ ਕੈਪੀਟਲਿਜ਼ਮ ਆ, ਫ੍ਰੀ ਐਂਟਰਪ੍ਰਾਈਜ਼ ਆ, ਉਹਦੇ ਵਿੱਚ ਹਰ ਇੱਕ ਬੰਦਾ ਆਪ ਜ਼ਿੰਮੇਵਾਰ ਆ। ਜੇ ਤੁਸੀਂ ਕਹਿੰਦੇ ਆ ਵੀ ਸਾਡੀ ਖੇਤੀ ਦੀ ਅਸੀਂ ਆਪ ਆਪ ਸਾਰਾ ਕੁਝ ਜਾਣਦੀ, ਅਸੀਂ ਕਿਸੇ ਨਾਲ ਰਲਣਾ ਨਹੀਂ, ਅਸੀਂ ਕਰਨਾ ਨਹੀਂ, ਅਸੀਂ ਤਾਂ ਜਾਣਦੀ ਆਪ ਦਾ ਆਪ ਕਰਨਾ, ਫਿਰ ਇਹ ਵੀ ਡਿਸੀਜਨ ਤੁਹਾਡੀ ਆਪ ਦੀ ਹੋਈ ਆ। ਜਦੋਂ ਇਹਨਾਂ ਦੇ ਟਾਈਮ ਆਉਂਦੇ ਆ ਨਾ, ਉਹ ਵੀ ਕਰਕੇ ਜਿਹੜੀ ਚੀਜ਼ ਦੇ ਵਿੱਚ ਪਲੈਨਿੰਗ ਨਾ ਹੋਵੇ, ਫੋਰਸਾਈਟ ਨਾ ਹੋਵੇ, ਹੈ ਨਾ, ਸਭ ਤੋਂ ਵੱਡਾ ਜਿਹੜਾ ਇੱਥੇ ਆਪਣੇ ਚੈਲੰਜ ਆਉਂਦਾ ਨਾ ਇਸ ਵਕਤ ਤਾਂ ਰਾਜਕਰਮੀ ਹੈਗਾ ਨੌਲੇਜ ਦਾ, ਇਨਫੋਰਮੇਸ਼ਨ ਨੌਲੇਜ ਦਾ। ਹਾਰਡ ਵਰਕ ਬਹੁਤ ਕੀਤਾ ਗਾ, ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਲੋਕਾਂ ਨੇ, ਮਿਹਨਤ ਕਰਕੇ ਜਾਣੀ ਦੀ ਆਪਦੇ ਪ੍ਰਾਪਰਟੀਜ਼ ਬਣਾਈਆਂ। ਉਹੀ ਹੁਣ ਟਰੱਕਾਂ 'ਚ ਦੇਖ ਲਓ, ਹੈ ਨਾ, ਵੀ ਅਗਲਾ ਤੁਹਾਨੂੰ ਕਿਸੇ ਨੇ ਕਿਹਾ ਸੀ ਵੀ 25-30 ਟਰੱਕ ਬਣਾ ਲਓ, ਜੇ ਹੁਣ 15-20 ਖੜ ਵੀ ਗਏ ਤਾਂ ਜਾਂਦੀ, ਉਹ ਤਾਂ ਡਿਸੀਜਨ ਤਾਂ ਤੁਹਾਡੀ ਸੀ ਨਾ। ਹੁਣ ਜਿਹੜਾ ਖੇਤ ਆ ਉਹ ਵੀ ਸੇਮ ਅਗਲੇ ਕਹਿੰਦੇ ਆ ਵੀ ਜਦੋਂ ਤੁਸੀਂ 30-35 ਹਜ਼ਾਰ ਖੇਤ ਦਾ ਦਿੰਦੇ ਸੀ, ਡਿਸੀਜਨ ਤਾਂ ਤੁਹਾਡੀ ਸੀ ਨਾ, ਖਰੀਦਦੇ ਤੇ ਆਪ ਹੀ ਸੀ, ਖਰੀਦਦੇ ਤਾਂ ਆਪ। ਪਰ ਜਿਹੜਾ ਮੇਨ ਜਿੱਥੇ ਕੁਐਸਚਨ ਆਉਂਦਾ ਗਾ, ਹੈ ਨਾ, ਮੋਸਟਲੀ ਗਰੋਅਰ ਪਬਲਿਕ ਐਕਸਪੈਕਟ ਕਰਦੀ ਹੈ ਇੱਦਾਂ ਦੀਆਂ ਚੀਜ਼ਾਂ ਸਾਨੂੰ ਫੋਰ ਫਰੰਟ ਤੇ ਦੱਸੀਆਂ ਜਾਣ, ਇਹ ਕਿਤੋਂ ਨਹੀਂ ਮਿਲਣੀਆਂ। ਠੀਕ ਹੈ ਨਾ, ਜੇ ਇਹ ਚੀਜ਼ਾਂ ਮਿਲਦੀਆਂ ਹੁੰਦੀਆਂ ਫਿਰ ਤਾਂ ਮਾਰਕੀਟ 'ਚ ਜਾ ਕੇ ਇਨਵੈਸਟ ਕਰ ਲਓ ਕਦਾਂ ਮਰਜ਼ੀ, ਜੇ ਤੁਹਾਨੂੰ ਪਤਾ ਹੋਵੇ ਵੀ ਕੱਲ ਨੂੰ ਕੀ ਹੋਣਾ ਕੰਪਨੀਆਂ 'ਚ। ਇਹ ਤਾਂ ਤੇਲ ਵਾਲਿਆਂ ਨੂੰ ਪਤਾ, ਅੱਜ ਕੱਲ੍ਹ ਨਜ਼ਾਰੇ ਲੁੱਟ ਰਹੇ ਆ, ਜਦੋਂ ਬਿਆਨ ਆਉਂਦਾ ਪ੍ਰੈਜ਼ੀਡੈਂਟ ਸਾਹਿਬ ਦਾ, ਨਾ ਪੂਰੇ ਲੁੱਟ ਰਹੇ ਆ, ਹੈ ਨਾ। ਸੋ ਜਿਹੜੀਆਂ ਇਹ ਚੀਜ਼ਾਂ ਨਾ, ਇਹ ਸਾਡੇ ਸਰਵਾਈਵੇਬਿਲਿਟੀ ਤੇ ਇੰਪੈਕਟਸ ਬਹੁਤ ਪਾ ਰਹੀਆਂ, ਹੈ ਨਾ। ਸੋ ਇਹ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਨੂੰ ਬਹਿ ਕੇ ਐਡਰੈਸ ਨਹੀਂ ਕਰਦੇ, ਇਹਦੇ ਵਿੱਚ ਭਾਵੇਂ ਕਿੰਨਾ ਮਰਜ਼ੀ ਹਾਰਡ ਕੰਮ ਕਰ ਲਓ, ਜਿੰਨਾ ਟਰੈਕਟਰ ਚਲਾ ਲਓ, ਜਿੱਥੇ ਤੁਸੀਂ ਦਿਨ ਰਾਤ ਘੁੰਮਦੇ ਰਹੋ, ਤੁਸੀਂ ਸਕਸੈਸਫੁਲ ਨਹੀਂ ਹੋਣਾ। ਇਕਨੋਮਿਕਸ ਵਰਕ ਨਹੀਂ ਕਰਨੀ, ਇਕਨੋਮਿਕਸ ਵਰਕ ਨਹੀਂ ਕਰਨੀ ਕਿ ਬਿਜ਼ਨਸ ਚੱਲਦਾ ਇਕਨੋਮਿਕਸ ਦੇ ਸਿਰ ਤੇ, ਕੀ ਇਨਪੁਟ ਆ, ਕੀ ਆਊਟਪੁੱਟ ਆ, ਕਿੱਥੇ ਫਾਇਦਾ ਕਿੱਥੇ ਨੁਕਸਾਨ, ਉਹਨੇ ਉਸ ਹਿਸਾਬ ਨਾਲ ਚੱਲਣਾ। ਅੱਗੇ ਹੁੰਦਾ ਸੀ ਵੀ ਤੁਸੀਂ ਜਿਹੜੀ ਇਨਪੁਟ ਥੋੜੀ ਜਿਹੀ ਵਧਾ ਦਿਓ, ਫਲਾਨਾ ਕਰ ਲਓ, ਉਹ ਚੱਲ ਜਾਂਦਾ, ਪਰ ਹੁਣ ਉਹਦੀ ਰੇਂਜ ਵੱਧ ਗਈ, ਉਹ ਵੱਡਾ ਹੋ ਗਿਆ ਗਾ, ਉਹਦੇ ਨਾਲ ਫਿਰ ਸਰਵਾਈਵ ਕਰਨਾ ਕਾਫੀ ਔਖਾ ਹੋ ਜਾਂਦਾ। ਹੁਣ ਜਿਹੜੇ ਤਾਂ ਫਾਰਮਰ ਦੇਖੋ, ਜਿਨ੍ਹਾਂ ਨੇ ਤਾਂ ਜਨਵਰੀ ਦੇ ਵਿੱਚ ਸਾਰੀ ਚੀਜ਼ ਜਿਹੜੀ ਖੇਤਾਂ 'ਚ ਚਾਹੀਦੀ ਸੀ ਲੈ ਲਈ ਆ, ਉਹ 50% ਜ਼ਿਆਦਾ ਨਹੀਂ ਕਮਾ ਗਏ। ਫਿਰ ਤੁਸੀਂ ਕਹਿਣਾ ਵੀ ਐਟ ਦੀ ਐਂਡ ਤੇ ਜਿਹੜਾ ਸਾਰੇ ਕਹਿਣਗੇ ਵੀ ਸਾਨੂੰ ਜੀ ਪ੍ਰਾਈਸ ਨਹੀਂ ਮਿਲੀ, ਇੱਕ ਬੰਦਾ ਸਰਵਾਈਵ ਕਰ ਜਾਂਦਾ, ਦੂਜਾ ਬੈਂਕਰਪਟ ਹੋ ਰਿਹਾ। ਕਿਤੇ ਤਾਂ ਡਿਫਰੈਂਸ ਆ, ਇਹੀ ਡਿਫਰੈਂਸ ਆ ਨਾ, ਵਾਲਾ ਤਾਂ ਫਰਕ ਹੈ ਨਹੀਂ ਨਾ। ਤੁਸੀਂ ਵੱਟ ਤੇ ਖੜੇ ਆ, ਇੱਧਰ ਵੀ ਡਿੱਗ ਸਕਦੇ ਆ, ਇੱਧਰ ਵੀ ਡਿੱਗ ਸਕਦੇ ਆ, ਹੈ ਨਾ। ਸੋ ਜਿਹੜੀਆਂ ਮੋਸਟਲੀ ਚੀਜ਼ਾਂ ਚੱਲ ਰਹੀਆਂ ਗੀਆਂ, ਇਹ ਜਾ ਰਹੀਆਂ ਕਿਉਂ, ਸਾਡੇ ਇੱਥੇ ਬਹੁਤ ਆਰਗੇਨਾਈਜੇਸ਼ਨਸ ਆ, USDA ਆ, ਉਹਦੇ ਹੇਠਾਂ ਬੰਡਨਸ ਆਫ ਆਰਗੇਨਾਈਜੇਸ਼ਨ ਆ, ਜਿਹੜੀਆਂ ਉਹਨਾਂ ਦੇ ਸਬ ਗਰੁੱਪਸ ਆ, ਅੱਡੋ ਅੱਡ ਆ, ਇਹ ਇੱਕ ਐਂਟੀਟੀ ਨਹੀਂ ਗੀ। CDFA ਆ, CDFA ਵੀ ਆਪਣੇ ਹੁਣ ਉਹ ਦੇਖੋ ਭੈਣ ਜੀ ਆਏ ਸੀ, ਉਹ ਦੱਸ ਰਹੇ ਸੀਗੇ ਮੇਲੇ ਤੇ, ਉਹ ਤਾਂ ਇੱਕ ਡਿਵੀਜ਼ਨ ਆ, ਉਹ ਜਿਹੜੀਆਂ ਉਹਦੇ ਵਿਦਨ ਜਿਹੜੀਆਂ ਹੋਰ ਗਰੁੱਪਸ ਆ, ਡਿਸੀਜਨ ਮੇਕਿੰਗਸ ਹੁੰਦੀਆਂ, ਜਿੰਨਾ ਚਿਰ ਤੁਸੀਂ ਉਹਨਾਂ ਦੇ ਵਿੱਚ ਨਹੀਂ ਗਏ, ਨੌਲੇਜ ਬੇਸ ਨਹੀਂ, ਉਹ ਤੁਹਾਡੇ ਬਿਹੇਵ ਤੇ ਡਿਸੀਜਨਾਂ ਬਣਾਉਣੀ, ਅਗਲਿਆਂ ਤਾਂ ਡਿਸੀਜਨ ਬਣਾਉਣੀ ਆ, ਹੈ ਨਾ, ਜਿਹੜਾ ਮੇਨ ਕੰਮ ਆ। ਹੁਣ ਜਿਹੜੇ ਹੁਣ ਸਿਗਮਾ ਨੂੰ ਜਾ ਕੇ ਪੁੱਛੋ, ਉਹ ਕਹਿੰਦੇ ਸਾਨੂੰ ਤਾਂ ਲਾ ਦਿੱਤਾ ਵੀ, ਅਸੀਂ ਤਾਂ ਲਾ ਇਨਫੋਰਸ ਕਰਦੇ ਹਾਂ, ਜੇ ਅਸੀਂ ਜਾਬ ਆਪਦੀ ਕਰ ਰਹੇ ਹਾਂ ਵੀ ਇਹਦੇ ਵਿੱਚ ਲੋਕਾਂ ਨੂੰ ਕੀ ਪ੍ਰੋਬਲਮ ਆ, ਅਸੀਂ ਆਪਦੀ ਜਾਬ ਹੀ ਕਰਦੇ ਹਾਂ, ਹੈ। ਤੇ ਪਰ ਇੱਕ ਪਾਸੇ ਉਹ ਜਾਬ ਕਰਨ ਦੇ ਨਾਲ ਲੋਕੀ ਬੈਂਕਰਪਟ ਹੋ ਰਹੇ ਆ, ਲੋਕਾਂ ਦੇ ਫਾਰਮ ਜਾ ਰਹੇ ਆ, ਕਿਉਂ, ਪੈਸੇ ਬਹੁਤ ਜਾ ਰਹੇ ਆ ਜੇਬਾਂ 'ਚ, ਹੈ ਨਾ। ਸੋ ਜਿਹੜੀਆਂ ਇਹ ਚੀਜ਼ਾਂ ਗੀਆਂ ਆਉਂਦੇ ਟਾਈਮ ਨਾ, ਆਪਾਂ ਪੱਗ ਦੇ ਵੱਲੋਂ ਇਹ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇੰਡੀਵਿਜੂਅਲੀ, ਠੀਕ ਹੈ ਨਾ। ਇਹਦੇ ਵਿੱਚ ਜਿਹੜੇ ਪੈਰਾਮੀਟਰਸ ਫਾਲੋ ਕਰਦੇ ਆ, ਸਭ ਤੋਂ ਵੱਡੀ ਚੀਜ਼ ਆ ਨੌਲੇਜ। ਉਹਦੇ ਲਈ ਆਪਾਂ ਨੂੰ ਜਾਣਦੀ ਬਹੁਤ ਲੋਕ ਚਾਹੀਦੇ ਆ, ਜਿਹੜੇ ਵਿਜ਼ਨਰੀ ਹੋਣ, ਜਿਹੜੇ ਇੱਥੋਂ ਦੇ ਸਮਝ ਲਓ ਨਿਆਣੇ ਸਕੂਲਾਂ 'ਚ ਪੜ੍ਹਦੇ ਆ, ਹਾਈ ਸਕੂਲ 'ਚ ਆ,
ਯੂਨੀਵਰਸਿਟੀਆਂ ਦੇ ਵਿੱਚ ਹੈਗੇ ਆ, ਜਿਹੜੇ ਯੂਨੀਵਰਸਿਟੀਆਂ 'ਚੋਂ ਗ੍ਰੈਜੂਏਟ ਹੋ ਗਏ ਆ, ਜਿਨ੍ਹਾਂ ਨੂੰ ਪਤਾ ਵੀ ਜਾਂਦੀ ਉਹਨਾਂ ਦੇ ਡੈਮੋਸਟ੍ਰੇਟਡ ਥਿੰਕਿੰਗ ਕੈਪੇਬਿਲਿਟੀਜ਼ ਬਹੁਤ ਜ਼ਿਆਦਾ ਹੈਗੇ ਆ, ਆਪਣੇ ਬਹੁਤ ਜ਼ਿਆਦਾ ਗਏ ਜਿਹੜੇ ਜਾਂਦੇ ਕੱਲ ਇਸ ਕੇ ਪੁਰਾਣੇ ਟਾਈਮ ਛੱਡੋ ਵੀ ਸਾਡਾ ਐਕਸਪੀਰੀਅੰਸ ਹੀ ਉਹੀ ਕਰੇ ਜਾਣਾ, ਆਪਾਂ ਨੂੰ ਹੁਣ ਉੱਦਾਂ ਦੇ ਲਾਉਣੇ ਪੈਣੇ ਆ, ਹੈ ਨਾ। ਜਿੰਨਾ ਚਿਰ ਸਾਨੂੰ ਨਾਲਜ ਹੈਗਾ ਵੀ ਪਤਾ ਕਰੋ ਵੀ ਕਿਹੜੀਆਂ ਚੀਜ਼ਾਂ ਸਾਨੂੰ ਇੰਪੈਕਟ ਕਰ ਰਹੀਆਂ, ਉਹ ਕਿੱਥੋਂ ਆ ਰਹੀਆਂ, ਸੋਰਸ ਕੌਣ ਆ, ਕੰਟਰੋਲ ਕਿੱਥੋਂ ਹੁੰਦਾ ਗਾ, ਹੈ ਨਾ। ਕਿਤੇ ਦਾ ਉਹ ਫਾਈਨੈਂਸ ਦੇ ਥਰੂ ਬੈਂਕਿੰਗ ਕਰਦੀਆਂ, ਕਈ ਇਕਨੋਮਿਕ ਟ੍ਰੇਡ ਇਸ਼ੂਜ਼ ਵੀ ਉਹਨਾਂ 'ਚ ਆਉਂਦੇ ਆ। ਤੇ ਹੁਣ ਜੇ ਆਪਾਂ ਕਹਿ ਦਈਏ ਜੀ ਇੰਡੀਆ 'ਚ ਬਦਾਮ ਬਹੁਤ ਵਿਕਦੇ ਆ, ਸ਼ਾਇਦ ਕੱਲ੍ਹ ਨੂੰ ਨਾ ਵਿਕਣ, ਕਿਉਂ ਉੱਥੇ ਜਿਹੜੀ ਉਹਨਾਂ ਦੀ ਇਕਨੋਮਿਕ ਇੰਪੈਕਟਸ ਹੈਗੇ ਆ, ਹੈ ਨਾ। ਹੁਣ ਇੱਥੇ ਦੇਖੋ ਜਿਹੜੇ ਸਟਾਕ ਕੰਪਨੀਆਂ ਹੈਗੀਆਂ ਨਾ, ਇਨਵੈਸਟਮੈਂਟ ਕੰਪਨੀਜ਼ ਹੈਗੀਆਂ, ਉਹਨਾਂ ਨੇ ਤਾਂ ਇੰਨਾ ਇਨਵੈਸਟ ਕੀਤਾ ਪਿਆ ਮਿਲੀਅਨਸ ਆਫ ਡਾਲਰ, ਵੀ ਤੁਸੀਂ ਪਤਾ ਕਰੋ ਵੀ ਕਰਾਪ ਕਿੰਨਾ ਗਾ ਇਸ ਸਾਲ, ਵੀ ਅਸੀਂ 2-3 ਮਹੀਨੇ ਜੇ ਸਾਨੂੰ ਪਹਿਲਾਂ ਪਤਾ ਲੱਗ ਜੇ, ਅਸੀਂ ਚਾਹੇ ਡੰਪ ਕਰ ਦਿਆਂਗੇ ਚਾਹੇ ਬਾਈ ਕਰ ਲਓ ਜ਼ਿਆਦਾ। ਮਾਰਕੀਟ ਮੈਨੀਪੂਲੇਸ਼ਨ ਤੇ ਜ਼ੋਰ ਲੱਗਾ ਸਭ ਦਾ ਲੱਗਿਆ, ਮਾਰਕੀਟ ਮੈਨੀਪੂਲੇਟ ਹੋ ਰਹੀ ਆ, ਬਹੁਤ ਬਿਗ ਟਾਈਮਸ ਹੋ ਰਹੀ ਆ। ਜਿਹਦੇ ਕੋਲ ਰਿਸੋਰਸ ਆ ਉਹਨੇ ਤਾਂ ਵਰਤਣੇ ਹੀ ਆ ਜੀ ਆਪਣੇ ਫਾਇਦੇ ਲਈ। ਸੋ ਇਸ ਵਕਤ ਨਾ ਜਿਹੜੇ ਇੰਡਸਟਰੀ ਆਪਣੀ ਦੇਖੋ, ਜਿਹਦੇ ਕੋਲੇ ਬਦਾਮ ਆ, ਮੀਨਿੰਗ ਜੇ ਗਰੋਅਰ ਕੋਲੇ ਆ, ਜਿਹੜੇ ਪ੍ਰੋਸੈਸਰ ਕੋਲੇ ਆ, ਉਹਦੀ ਸਭ ਤੋਂ ਵੱਡੀ ਸਟਰੈਂਥ ਉਹ ਸਪਲਾਈ ਬੇਸ ਆ, ਹੈ ਨਾ। ਤੇ ਉਹਨਾਂ ਦਾ ਮੇਨ ਉਹਨਾਂ ਦਾ ਕੰਮ ਕੀ ਹੋਊਗਾ, ਲੋਕਾਂ ਨੂੰ ਡਿਵਾਈਡ ਕਰੋ, ਲੋਕਾਂ ਨੂੰ ਇਨਸੈਂਟਿਵ ਦੇਵੋ ਕਿ ਇਕੱਠੇ ਨਾ ਹੋ ਜਾਣ, ਜੇ ਇਕੱਠੇ ਹੋ ਗਏ ਤਾਂ ਸਾਨੂੰ ਉਹ ਸਪਲਾਈ ਤੇ ਇਸ਼ੂ ਆਉਂਦਾ, ਉੱਥੇ ਹੀ ਉਹਨਾਂ ਤੋਂ ਪੈਸੇ ਬਣਦੇ ਆ, ਹੈ ਨਾ। ਤੇ ਜੇ ਤੁਸੀਂ ਸੌਗੀ ਦੀ ਦੇਖੋ, ਹੁਣ ਜਿਹਨੂੰ ਪਤਾ ਵੀ ਜਾਣਦੀ ਇੱਥੇ ਇੰਨੀ ਸੌਗੀ ਆ, ਹੈ ਕਿੱਥੇ ਕੱਢ ਸਕਦੇ, ਹਾਲੇ ਗੌਰਮੈਂਟ ਦੇ ਵੀ ਪ੍ਰੋਗਰਾਮ ਆਉਂਦੇ ਆ, ਇਉਂ ਵੀ ਨਹੀਂ ਆਉਂਦੇ, ਉਹ ਵੀ ਆ ਰਹੇ ਆ, ਪਰ ਡਿਸਪਾਈਟ ਉਹ ਪ੍ਰੋਗਰਾਮਾਂ ਦੇ ਉੱਪਰ ਦੀ, ਹੈ ਨਾ, ਜਿਹੜੀ ਸਾਡੀ ਜਿਹੜੀ ਨਾ ਜਾਣਦੀ ਦੇਖੋ ਵਲੋ ਟ੍ਰੇਡ ਹੋ ਰਹੀ ਹੈ ਇੱਕ ਦੂਜਿਆਂ ਤੇ, ਸੌਗੀ ਇੱਥੇ ਚਿੱਲੀ ਹੋ ਗਈ, ਤੁਰਕੀ 'ਚ ਹੋ ਗਈ, ਸਪੇਨ ਤੋਂ ਆ ਗਈ, ਹੈ ਨਾ। ਉਹ ਚੀਜ਼ਾਂ ਬਹੁਤ, ਕਿਉਂ ਉਹਨਾਂ ਦਾ ਜਿਹੜਾ ਲੇਬਰ ਕਾਸਟ ਆ, ਜਿਹੜਾ ਕਾਸਟ ਸਟਰਕਚਰ ਬਹੁਤ ਘੱਟ ਆ ਅਮਰੀਕਾ ਦੇ ਹਿਸਾਬ ਨਾਲ। ਇੱਥੇ ਦੇਖੋ ਜਦੋਂ ਤੁਸੀਂ ਹੱਥ ਨਾਲ ਪਿਕ ਕਰਦੇ ਆ ਉਹ ਕਾਸਟ ਬਹੁਤ ਜ਼ਿਆਦਾ, ਮਸ਼ੀਨਾਂ ਨਾਲ ਪਿਕ ਕਰਦੇ ਆ ਉਹ ਜਾਣੀ ਦੀ ਡੈਮੇਜ ਬਹੁਤ ਕਰਦੀਆਂ ਵਾਈਨਸ, ਹੈ ਨਾ। ਤੇ ਪਰ ਫੇਰ ਜੇ ਹੁਣ ਤੁਸੀਂ ਇੰਡੀਆ ਦੇਖੋ, ਇੰਡੀਆ ਉਹ ਗ੍ਰੇਪਾਂ ਦੇ ਗੁੱਛੇ ਹੱਥਾਂ ਨਾਲ ਤੋੜ ਕੇ ਲਿਆ ਕੇ ਬਾਹਰ ਸੁਕਾਉਂਦੇ ਆ, ਉਹ ਵੀ ਸਸਤੇ ਪੈ ਜਾਂਦੇ ਆ, ਉੱਥੇ ਲੇਬਰ ਸਸਤੀ ਆ ਨਾ, ਹੈ ਨਾ। ਸੋ ਜਿਹੜੇ ਇਹ ਸਟ੍ਰੈਟਜੀਜ਼, ਇਹ ਪਲਾਨਸ ਆ, ਆਈ ਥਿੰਕ ਇਹ ਹਰ ਇੱਕ ਫਾਰਮਰ ਤੇ ਆਪਦੇ ਆਪ ਤੇ ਆ, ਜਿੰਨਾ ਤੁਸੀਂ ਆਪਦੇ ਆਪ ਦੇ ਵਿੱਚ ਨਿਗਾਹ ਨਹੀਂ ਮਾਰਦੇ, ਹੈ ਨਾ, ਉਹਨਾਂ ਚਿਰ ਤਾਂ ਕੁਝ ਨਹੀਂ ਬਣਨਾ। ਨਹੀਂ ਤਾਂ ਇੱਥੇ ਤੁਸੀਂ ਦੇਖੋ ਫਾਰਮਿੰਗ ਕਰਨ ਦੀ ਲੋੜ ਵੀ ਕੀ ਆ, ਤੁਹਾਡੇ ਨਿਆਣੇ ਕਿਸੇ ਦੇ ਨਹੀਂ ਆਉਣੇ, ਜਿਹੜੀ ਬਿਜ਼ਨਸ 'ਚ 2-4 ਸਾਲ ਪੈਸੇ ਲੂਜ਼ ਹੁੰਦੇ ਆ, ਨਿਆਣੇ ਉੱਥੇ ਕਾਹਦੇ ਲਈ ਆਉਣਗੇ, ਉਦੋਂ ਤਾਂ ਬਾਅਦ ਜਾਣਦੀ ਜਿਹੜੀ ਜਨਰਲ ਲੇਬਰ ਕੰਮ ਕਰਕੇ ਵਧੀਆ ਰੋਟੀ ਖਾ ਸਕਦਾ, ਫਿਰ ਇਹ ਸਟ੍ਰੈਸ ਲੈਣ ਦੀ ਲੋੜ ਕੀ ਆ, ਹੈ ਨਾ। ਇਹ ਅਸੀਂ ਨਾ ਹੁਣ ਸੋਚਣ ਦਾ ਟਾਈਮ ਆ ਗਿਆ, ਕੰਡੀਸ਼ਨ ਸੈੱਟ ਕਰ ਰਹੇ ਆ ਸਭ ਲਈ, ਹੈ ਨਾ। ਇਹ ਸਿਰਫ ਕਹੇ ਨਹੀਂ ਗੱਲ ਬਣਨੀ, ਇਹ ਜਾਣਦੀ ਨੌਲੇਜ ਜਿੰਨਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਜੀ। ਨੌਲੇਜ ਕਿੱਥੋਂ ਆਉਣਾ, ਯੂਨੀਵਰਸਿਟੀਆਂ ਤੋਂ ਆ ਰਿਹਾ, ਨਾਲ ਟ੍ਰੇਡ ਵਾਲਿਆਂ ਤੋਂ ਆ ਰਿਹਾ, ਜਿਹੜੇ ਹੁਣ ਆ ਸੈਮੀਨਾਰਸ ਹੁੰਦੇ ਆ ਜਿਹੜੇ ਉੱਥੇ ਲੋਕੀ ਜਾਂਦੇ ਆ, ਜਦੋਂ ਤੁਸੀਂ ਉਹ ਕਿਤੋਂ ਥੋੜੀ ਇਨਫੋਰਮੇਸ਼ਨ, ਜਿੱਦਾਂ ਜਿਹੜੀ ਆਪਦਾ ਘਰ ਬਣਾਉਂਦੀ ਆ ਨਾ, ਉਹ ਇਕੱਠੀਆਂ ਕਰਕੇ ਮੁੜ ਕੇ ਫਿਰ ਤੁਹਾਨੂੰ ਪੂਰਾ ਉਹ ਸਾਲਿਡ ਡਿਸੀਜਨ ਬਣਾਉਣ ਦਾ ਜਾਣੀ ਦੀ ਇਨਫੋਰਮੇਸ਼ਨ ਮਿਲ ਜਾਂਦੀ ਆ, ਤੇ ਤੁਸੀਂ ਰਾਈਟ ਡਾਇਰੈਕਸ਼ਨ ਜਾ ਸਕਦੇ, ਹੈ ਨਾ। ਹਾਂ, ਤੇ ਦੂਸਰਾ ਜਿਹੜੇ ਸਭ ਤੋਂ ਵੱਡੀ ਗੱਲ ਆ ਉਹ ਇਕਨੋਮਿਕਸ ਤੇ ਆ ਜਾਂਦੀ, ਡਿਮਾਂਡ ਸਪਲਾਈ ਤੇ, ਹੈ ਨਾ। ਦੇਖੋ ਜਿਹੜਾ ਸਭ ਤੋਂ ਜ਼ਿਆਦਾ ਕੁੱਟ ਖਾ ਰਿਹਾ ਉਹ ਜਿਹੜਾ ਬੰਦਾ ਸਪਲਾਈ ਕਰਦਾ, ਮੈਨੂਫੈਕਚਰਰ। ਦੇਖੋ ਮੈਂ ਤਾਂ ਉੱਥੇ ਨਾ ਹਾਰਡ ਡਿਸਕ ਡਰਾਈਵ 'ਚ ਕੰਮ ਕੀਤਾ ਸੀ ਆਲਮੋਸਟ 30 ਸਾਲ। ਜਦੋਂ ਕੰਪਨੀਆਂ ਰਨ ਕੀਤੀਆਂ, ਅਖੀਰ ਦੇ ਵਿੱਚ ਇੱਕੋ ਹੀ ਡਿਸੀਜਨ ਆਉਂਦੀ ਆ, ਹਰ ਸਾਲ ਅਸੀਂ ਇੱਕ ਡਿਸਕ ਦੇ ਉੱਪਰ ਡਬਲ ਕਪੈਸਿਟੀ ਕਰਦੇ ਸੀ, ਅੱਛਾ, ਹੈ ਨਾ। ਜੇ ਜਾਂਦੀ 1 ਗੀਗਾਬਾਈਟ ਪਹਿਲਾਂ 2 ਡਿਸਕਾਂ ਤੇ ਹੁੰਦੀ ਸੀ, ਫਿਰ 1 ਤੇ ਹੋਈ,
ਹੈ। ਪਹਿਲਾਂ 500 ਤੋਂ ਜਾਣੀ ਦੀ ਫਿਰ ਉਹ ਵੱਧਦੀ ਉਹ ਕਰਦੇ ਕਾਹਦੇ ਲਈ ਸੀ? ਕਿਉਂ ਕਾਸਟ ਸੇਮ ਆ, ਅਸੀਂ ਤੁਹਾਨੂੰ ਡਬਲ ਦਾ ਕੈਪੈਸਿਟੀ ਦੇ ਰਹੇ ਹਾਂ। ਜੇ ਅਸੀਂ ਡਬਲ ਕੈਪੈਸਿਟੀ ਨਹੀਂ ਦਿੰਦੇ ਤਾਂ ਉਹ ਪ੍ਰਾਈਸ ਘਟਾਉਣੀ ਸ਼ੁਰੂ ਹੋ ਜਾਂਦੀ ਹੈ, ਉਹ ਦੂਜੇ ਪਾਸੇ ਜਾਣ, ਦੂਜੇ ਪਾਸੇ ਅਫੋਰਡੇਬਿਲਿਟੀ ਦੇ ਕੁਐਸਚਨਸ ਆਉਣੇ ਸ਼ੁਰੂ ਹੋ ਜਾਂਦੇ ਆ। ਇੱਥੇ ਵੀ ਜੋ ਜਾਂਦੀ ਅਸੀਂ ਜਿਹੜੀ ਸਪਲਾਈ ਆ, ਸਪਲਾਈ ਇਸ ਵਕਤ ਹਰ ਇੱਕ ਕ੍ਰਾਪ ਦੀ ਇੰਨੀ ਗੋਲਡਨ ਆ, ਜੇ ਅਸੀਂ ਉਹਨੂੰ ਮੈਨੇਜ ਨਾ ਕਰੀਏ, ਇਸ ਵਕਤ ਹੁੰਦਾ ਕੀ ਆ, ਅਸੀਂ ਬਦਾਮਾਂ ਦੀ ਆ ਉਹ ਜਾ ਕੇ ਹਲਰਾਂ ਤੇ ਸਿੱਟ ਦੇਈਦੀ ਆ, ਉਦੋਂ ਮੁੜ ਕੇ ਸਾਨੂੰ ਕੋਈ ਕਿਸੇ ਨੂੰ ਪਤਾ ਨਹੀਂਗਾ ਕੀ ਹੋ ਰਿਹਾ। ਸਹੀ ਗੱਲ। ਬਈ ਪ੍ਰੋਸੈਸਰ ਚੱਕਦਾਗਾ, ਉਹ ਜਿਹੜੇ ਭਾਅ ਤੇ ਮਰਜ਼ੀ ਵੇਚਦੇ, ਕਿਸੇ ਨੂੰ ਕੋਈ ਜਾਣਦੀ। ਜੇ ਤੁਹਾਡੀ ਲਾਈਫ ਕੋਈ ਹੋਰ ਬੰਦਾ ਕੰਟਰੋਲ ਕਰਦਾਗਾ, ਹੋਰ ਪਰਸਨ, ਹੋਰ ਐਂਟੀਟੀ ਕੰਟਰੋਲ ਕਰਦੀ ਆ, ਉਹ ਤੁਹਾਡੇ ਲਈ ਬੈਸਟ ਡਿਸੀਜਨ ਕਿਉਂ ਬਣਾਊ? ਉਹਨੇ ਤਾਂ ਆਪਣੇ ਹਿਸਾਬ ਨਾਲ ਹੀ ਕਰਨਾ, ਉਹਨੇ ਆਪਣੇ ਹਿਸਾਬ ਨਾਲ, ਉਹ ਆਪਣੇ ਹਿਸਾਬ ਨਾਲ ਹੋ ਰਿਹਾ। ਉਹ ਡਿਸੀਜਨ ਆ, ਹੁਣ ਸਾਨੂੰ ਉਹ ਕੰਟਰੋਲ ਲੈਣਾ ਪੈਣਾ। ਜੇ ਨਾ ਲਏ ਤਾਂ ਮਾਰਕੀਟ ਚੋਂ ਬਹੁਤ ਛੇਤੀ ਬੰਦਾ ਬਾਹਰ ਹੋ ਜਾਊਗਾ, ਹਨਾ। ਤੇ ਹਾਂ, ਡਿਮਾਂਡ ਸਪਲਾਈ ਫੇਰ ਆ ਜਾਂਦੀ ਆ। ਐਫੀਸ਼ੀਐਂਸੀ ਜਿਹੜੀ ਤੁਹਾਡੀ ਖੇਤੀ ਦੀ, ਐਫੀਸ਼ੀਐਂਟ ਕਿੰਨੇ ਆ ਤੁਸੀਂ, ਹਨਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ, ਆਪਾਂ ਹੁਣ ਖੇਤ ਦੇ ਵਿੱਚ ਨਾ ਸਿਸਟਮਸ ਕਈ ਲਾਏ ਆ। ਹਾਂਜੀ, ਵੀ ਦਿਨ ਦੇ ਵਿੱਚ ਦੀ ਬੂਟਾ 5 ਗੈਲਨਾਂ ਹੁਣ ਚੱਕ ਰਿਹਾ। ਜਿੱਦੇ ਗਰਮੀ ਪਈ ਸੀ ਉਹਦੇ 7 ਚੁੱਕੀਆਂ ਸੀ ਉਸ ਦਿਨਾਂ 'ਚ। ਲੋੜ ਪੈ ਗਈ ਉਹਨੂੰ, ਜ਼ਿਆਦਾ ਲੋੜ ਪੈ ਗਈ। ਤੇ ਪਾਣੀ ਕਦੋਂ ਚੱਕਣ ਲੱਗਿਆ? ਉਹਨੇ ਜਾਂਦੀ 8 ਵਜੇ ਸਵੇਰੋਂ ਚੱਕਣ ਲੱਗਿਆ, 12:30 ਉਹ ਮੈਕਸਿਮਮ ਪੀਕ ਪੂਰਾ ਖਿੱਚ ਰਿਹਾ ਸੀ ਪਾਣੀ। ਮੁੜ ਕੇ ਫਿਰ ਉਹ ਘਟਣਾ ਸ਼ੁਰੂ ਹੋ ਗਿਆ। 4 ਵਜੇ ਤਾਂ ਉਹ ਜਾਂਦੀ ਪਾਣੀ ਪੀਣਾ ਹੀ ਬੰਦ ਹੋ ਗਿਆ, ਧਿਆ ਉਹਦੀ ਖਤਮ। 4 ਵਜੇ ਪਰ ਗਰਮੀ ਸਭ ਤੋਂ ਜ਼ਿਆਦਾ ਹੁੰਦੀ ਹੈ, ਦੇਖ ਲਓ। ਹਾਂ, ਨਹੀਂ ਉਹ ਪਾਣੀ ਇੰਨਾ ਗਰਮ ਹੋ ਗਿਆ, ਉਹ ਗਰਮ ਪਾਣੀ ਉਹ ਵੀ ਨਹੀਂ ਲਾਈਕ ਕਰਦੇ। ਕਹਿੰਦਾ ਕਿਹੜਾ ਗਰਾਰੇ ਕਰਨੇ। ਉਹ ਸਪੈਸ਼ਲੀ ਜਿੱਥੇ ਤੁਸੀਂ ਨੂਨ ਵਾਲਾ ਪਾਣੀ ਉਹਨੂੰ ਖਾਰਾ ਪਾਣੀ ਪਿਆਉਂਦੇ ਆ, ਉਹ ਹੋਰ ਗਰਮ ਰਹਿੰਦਾ। ਜਦੋਂ ਉਹਨਾਂ ਦੇ ਪ੍ਰੋਫਾਈਲ ਦੇਖੋ ਨਾ, ਉਹ ਬੜਾ ਹੀ ਜਾਂਦੀ ਸਮਝ ਆਉਂਦੀ ਆ ਵੀ ਤੁਸੀਂ ਕਦੋਂ। ਇੱਥੇ ਫਿਰ ਜਿੱਦਾਂ ਹੁਣ ਤੁਸੀਂ ਇਹ ਪਾਣੀ ਵਾਲੀ ਦੱਸੀ ਆ ਵੀ ਜੇ ਦਿਨੇ ਪੀਂਦੇ ਆ, ਫਿਰ ਤਾਂ ਜਿਹੜੇ ਸੋਲਰ ਜਿੱਦਾਂ ਨੇ ਲਾਈ ਉਹਦੇ ਲਈ ਤਾਂ ਇਹ ਗੁੱਡ ਨਿਊਜ਼ ਆ ਵੀ ਆਹ ਟਾਈਮ ਆ ਬੈਸਟ ਇਹਨਾਂ ਨੂੰ ਪਾਣੀ ਪਿਆਉਣ ਦਾ। ਹਾਂ, ਜੇ ਹੁਣ ਤੁਸੀਂ ਇਹੀ ਸਮਾਰਟ ਵਰਕ ਆ, ਇੱਥੇ ਹੀ ਤੁਸੀਂ ਡਿਸਾਈਡ ਕਰਨਾ ਹੈ ਡਾਟਾ ਦੇਖ ਕੇ। ਇੱਥੇ ਡਾਟਾ ਦੇਖਣਾ ਨਾ ਵੀ ਰਾਤ ਨੂੰ ਪਾਣੀ ਕਿੱਥੇ ਜਾਂਦਾ, ਕਿੰਨਾ ਲੀਚ ਹੋਇਆ, ਫਿਰ ਦਿਨੇ ਕਿੰਨਾ ਵੈਪਰੇਟ ਹੋਇਆ, ਟਰੀ ਨੇ ਕਿੰਨਾ ਚੱਕਿਆ, ਕੀ ਮੋਇਸਚਰ ਲੈਵਲ ਆ, ਕੀ ਜਿਹੜਾ ਤੁਹਾਡਾ ਜਾਂਦੀ ਮਿੱਟੀ ਦਾ ਉੱਥੇ ਉਹ ਪਾਣੀ ਇਉਂ ਵੀ ਆ ਨਾ, ਜਾਣਦੀ ਜਿਹੜੀ ਮਿੱਟੀ ਵੀ ਆ ਉਹ ਤੁਹਾਡੇ ਨਾਲ ਮਾਲ ਆ ਸਲੂਕ ਕਰਦੀ ਆ ਕਿ ਮਤਰੇਈ ਮਾਲ ਆ। ਕਈ ਵਾਰੀ ਤਾਂ ਉਹ ਮਿੱਟੀ ਵੀ ਨਹੀਂ ਪਾਣੀ ਦਿੰਦੀ ਹੈ। ਟਰੀ ਮੰਗ ਰਿਹਾ ਹੁੰਦਾਗਾ, ਉਹ ਕਹਿੰਦਾ ਨਹੀਂ ਵੀ ਨਹੀਂ, ਮੇਰੇ ਕੋਲ ਤਾਂ ਇੰਨਾ ਹੀ ਆ, ਮੈਂ ਤਾਂ ਦੇਣਾ ਨਹੀਂਗਾ। ਉਹ ਦੇਣਾ ਕਿਉਂ ਨਹੀਂ? ਉਹਦੇ ਵਿੱਚ ਆ ਜਾਂਦੇ ਆ ਨੂਨ, ਕਲੋਰਾਈਡ, ਬਾਇਓ, ਜਿਹੜੀਆਂ ਇਹ ਮਾੜੀਆਂ ਚੀਜ਼ਾਂ ਆਈਆਂ ਵੀਆਂ ਨਾ, ਉਹ ਤਾਂ ਮਿੱਟੀ ਉਹਦੇ ਨਾਲ ਲੜ ਰਹੀ ਆ, ਬਾਈਂਡ ਹੋਈ ਵੀ ਆ ਹੈ। ਤੇ ਟਰੀ ਮੰਗ ਰਿਹਾ ਪਾਣੀ ਤੇ ਮੁੜ ਕੇ ਫਿਰ ਹੁੰਦਾ ਕੀ ਆ, ਉਹ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਆ। ਪਹਿਲਾਂ ਅੰਦਰਲੇ ਪੱਤੇ ਮਰਨਗੇ, ਫਿਰ ਉੱਪਰਲੇ, ਫਿਰ ਹੌਲੀ ਹੌਲੀ ਉਹ ਨਾ ਕਰਾਮ। ਕਈ ਖੇਤਾਂ ਦੇ ਵਿੱਚ ਹੁਣ ਤੁਸੀਂ ਦੇਖੋ ਬਦਾਮ ਬਹੁਤ ਲੱਗੇ ਆ, ਉੱਥੇ ਨਾ ਪੱਤੇ ਹੈ ਨਹੀਂ। ਪੱਤੇ ਕਾਹਦੇ ਲਈ ਨਹੀਂ? ਉਹਨੂੰ ਪਾਣੀਓ ਵੀ ਨਹੀਂ ਪੂਰਾ ਮਿਲ ਰਿਹਾ ਜਿੰਨਾ ਉਹਨੂੰ ਚਾਹੀਦਾ, ਕਿਉਂ? ਉਹਨੇ ਤਾਂ ਖਾਣਾ ਪੀਣਾ ਜੋ ਵੀ ਚੀਜ਼ ਆ ਉਹ ਪਾਣੀ ਦੇ ਥਰੂ ਆ ਨਾ। ਤੇ ਸੋ ਜਿਹੜੇ ਇਦਾਂ ਦੇ ਜਿਹੜੇ ਕੰਡੀਸ਼ਨ ਆ, ਜੇ ਤੁਸੀਂ ਜਾਣਦੀ ਹੈ ਨੌਲੇਜ ਬੇਸ ਨਹੀਂ ਲੈਂਦੇ, ਟੂਲਸ ਨਹੀਂ ਯੂਜ਼ ਕਰਦੇ, ਫਿਰ ਤੁਹਾਡੀ ਜਿਹੜੀ ਐਫੀਸ਼ੀਐਂਸੀ ਆ ਉਹ ਘਟ ਜਾਂਦੀ ਆ। ਪਾਣੀ ਵੀ ਜ਼ਿਆਦਾ ਲਾਵੋਗੇ, ਹਨਾ, ਤੇ ਉਹਦਾ ਯੂਜ਼ਫੁਲ ਵੀ ਘੱਟ ਹੁੰਦਾਗਾ। ਤੇ ਐਟ ਦੀ ਐਂਡ ਕੀ ਹੁੰਦਾ ਵੀ ਕ੍ਰਾਪ ਘਟਦਾ ਜ਼ਿਆਦਾ ਹੋ ਸ਼ੁਰੂ ਹੋ ਜਾਂਦਾ। ਆਪਾਂ ਜਸਬੀਰ ਭਾਜੀ ਇੱਥੇ ਇੱਕ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਆਪਾਂ ਮੁੜਦੇ ਹਾਂ ਵਾਪਸ, ਤੇ ਫਿਰ ਆਪਾਂ ਅਖੀਰਲੇ ਜਿਹੜੇ ਆ ਉਸ ਦੇ ਵਿੱਚ ਹੋਰ ਗੱਲਾਂ ਬਾਤਾਂ ਇਸ ਸਰਵਾਈਵੇਬਿਲਟੀ ਨੂੰ ਲੈ ਕੇ ਜਿਹੜੀਆਂ ਉਹ ਕੰਟੀਨਿਊ ਰੱਖਾਂਗੇ। ਮਿਲਦੇ ਹਾਂ ਸਰੋਤਿਓ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਹੈਲਥ ਇੰਸ਼ੋਰੈਂਸ ਕਰਵਾ ਲਈ ਹੈ ਜਾਂ ਨਹੀਂ? हाँ या ना वे जो भी जवाब है परमी जानकारी मिलू खालसा
ਹਾਂਜੀ ਹਾਂਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਜਸਬੀਰ ਸਿੰਘ ਸਿੱਧੂ ਜੀ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ। ਜਸਬੀਰ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਸਬੀਰ ਜੀ, ਹੁਣ ਜਿੱਦਾਂ ਤੁਸੀਂ ਇਸ ਤੋਂ ਪਹਿਲਾਂ ਸਰਵਾਈਵੇਬਿਲਟੀ ਦੀ ਆਪਾਂ ਜਿੱਦਾਂ ਗੱਲਬਾਤ ਤੁਸੀਂ ਕਰ ਰਹੇ ਸੀ, ਇਨਪੁਟ ਕਾਸਟ ਦੀ ਵੀ ਗੱਲ ਕੀਤੀ, ਸਮਾਰਟ ਜਿਹੜਾ ਕੰਮ ਕਰਨ ਦੀ ਲੋੜ ਆ, ਇਨਫੋਰਮੇਸ਼ਨ ਡਾਟਾ ਜਿਹੜੀ ਆਪਣੇ ਕੋਲ ਆ ਰਹੀ ਆ ਉਸਨੂੰ ਕਿੱਦਾਂ ਆਪਾਂ ਨੇ ਲਈ ਵਰਤਣਾ ਆ। ਇਹਦੇ ਵਿੱਚ ਥੋੜ੍ਹਾ ਜਸਬੀਰ ਜੀ ਇਹ ਵੀ ਹੁਣ ਦੱਸਿਓ ਵੀ ਆਈ ਥਿੰਕ ਬਹੁਤ ਸਾਰੇ ਜਿਹੜੇ ਕਿਸਾਨ ਆ ਉਹਨਾਂ ਨੂੰ ਹੁਣ ਇਹ ਪਤਾ ਤਾਂ ਹੈਗਾ ਵੀ ਇਹ ਚੀਜ਼ਾਂ ਕਰਨੀਆਂ, ਬਟ ਸਮਹਾਓ ਉਹ ਜਾਂ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਟਾਰਟ ਕਿੱਥੋਂ ਕਰੀਏ, ਜਾਂ ਇੱਦਾਂ ਲੱਗਦਾ ਵੀ ਇਟਸ ਜਸਟ ਟੂ ਓਵਰਵੈਲਮਿੰਗ। ਕੋਈ ਇਹਨਾਂ ਨੂੰ ਕਿਹੜੀ ਚੀਜ਼ ਆ ਜਾਂ ਕੁਛ ਇੱਦਾਂ ਦੇ ਵਰਕਸ਼ਾਪ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਣ ਜਿੱਥੋਂ ਇਹ ਮਦਦ ਲੈ ਸਕਣ? ਓਕੇ, ਲੈਟ ਮੀ ਸਟਾਰਟ ਵੀ ਆਹ ਚੀਜ਼ ਤੋਂ ਮੈਂ ਸ਼ੁਰੂ ਕਰਾਂ, ਮੇਬੀ ਆਹ ਸੈਂਸਰਸ ਤੋਂ ਸ਼ੁਰੂ ਕਰਾਂ ਜਾਂ ਆਹ ਐਪ ਤੋਂ ਸ਼ੁਰੂ ਕਰਾਂ, ਵੇਅਰ ਦੇ ਕੈਨ ਸਟਾਰਟ। ਨਹੀਂ, ਇਹ ਗੱਲ ਤਾਂ ਵਾਕਈ ਸੱਚੀ ਆ ਕਿ ਜਿਹੜੀ ਇਨਫੋਰਮੇਸ਼ਨ ਆ ਵੀ ਰਹੀ ਹੈ ਨਾ ਉਹ ਕਾਫੀ ਓਵਰਵੈਲਮਿੰਗ ਆ, ਉਹਨੂੰ ਫਿਲਟਰ ਕਰਨ ਦੀ ਲੋੜ ਪੈਂਦੀ ਆ ਜੀ। ਉੱਥੇ ਨੌਲੇਜ, ਅੰਡਰਸਟੈਂਡਿੰਗ, ਹੋਰ ਸਾਰਾ ਕੁਝ ਜਿੱਥੇ ਆਉਂਦੀ ਆ, ਹੈ ਨਾ। ਤੇ ਹੁਣ ਤੁਸੀਂ ਦੱਸੋ, ਦੇਖੋ ਨਾ, ਆਪਾਂ ਜੇ ਕਹਿ ਦਈਏ ਵੀ ਜਾਣਦੀ ਜਿੰਨੀਆਂ ਆਪਾਂ ਗੱਲਾਂ ਇਹ ਸਿੰਪਲ ਲੱਗਦੀਆਂ ਪਰ ਕਰਨੀਆਂ ਬਹੁਤ ਔਖੀਆਂ ਹੁੰਦਾ, ਇਹ ਕੋਈ ਸ਼ੱਕ ਨਹੀਂ ਗੀ, ਹੈ ਨਾ। ਕਰਕੇ ਜਿੰਨਾ ਚਿਰ ਤੁਹਾਡੀ ਗਰੋਅਰਸ ਤੁਹਾਡੇ ਨਾਲ ਨਾ ਹੋਣ, ਤੁਹਾਡੀ ਵਿਜ਼ਨ ਨਾ ਹੋਵੇ, ਫਿਰ ਤੁਸੀਂ ਆਪਦੇ ਨਾ ਛੋਟੇ ਜਿਹੇ ਦਾਇਰੇ 'ਚ ਰਹਿ ਜਾਂਦੇ ਆ, ਉੱਥੇ ਹੀ ਡਿਸੀਜਨਾਂ ਬਣਦੀਆਂ ਤੇ ਉੱਥੇ ਹੀ ਰਹਿ ਜਾਂਦੀਆਂ, ਹੈ ਨਾ। ਹੁਣ ਅਸੀਂ ਪੱਗ ਦੇ ਵੱਲੋਂ ਜੋ ਕਰ ਰਹੇ ਹਾਂ ਆਪਾਂ, ਉਹ ਵੀ ਆਪਾਂ ਦੱਸ ਦਈਏ ਵੀ ਇੱਕ ਤਾਂ ਵਿਜ਼ਿਟ ਕੀਤਾ ਜਾਊਗਾ ਹੁਣ ਪੱਗ ਦੀ ਨਾ ਜਾਣ ਦੀ ਮੀਟਿੰਗਸ ਹੋਣਗੀਆਂ ਜਿਹੜੀਆਂ ਸਾਊਥ ਦੇ ਵਿੱਚ, ਹੈ ਨਾ, ਟਲੈਰੀ ਤੋਂ ਲੈ ਕੇ ਬੇਕਰਸਫੀਲਡ, ਡਲੇਨੋ, ਅਗਲੇ ਨੈਕਸਟ ਵੀਕ ਹੋਊਗੀ, ਸ਼ਾਮ ਨੂੰ ਮੀਟਿੰਗ ਹੋਣੀ ਆ। ਅੱਛਾ, ਕਿਹੜੀ ਜਗ੍ਹਾ? ਡਲੇਨੋ ਹੋਊਗੀ ਉਹ ਜਗ੍ਹਾ। ਹੁਣ ਨਾ ਜਗ੍ਹਾ ਤੇ ਡੇਟ ਫਾਈਨਲਾਈਜ਼ ਕਰ ਰਹੇ ਆ। ਠੀਕ ਹੈ, ਓਕੇ। ਤੇ ਉਹਦੇ ਵਿੱਚ ਹੁਣ ਦੇਖੋ ਡਿਸਕਸ਼ਨ ਕੀ ਹੋਣਾ ਗਾ, ਤੇ ਇਹੀ ਮੀਟਿੰਗ ਫਿਰ ਯੂਨੀਵਰਸਿਟੀ ਹੋਣੀ ਆ। ਕਿਉਂ? ਗਰੋਅਰਸ ਪੁੱਛ ਬਹੁਤ ਰਹੇ ਆ, ਜਿੱਦਾਂ ਤੁਸੀਂ ਕਹਿੰਦੇ ਆ ਨਾ ਵੀ ਆਪ ਉਹ ਦੱਸੋ ਜਾਣ ਦੀ ਪੱਗ ਹੈ ਕੀ, ਕਰਦੇ ਕੀ ਆ, ਕੀ ਕਰਨਾ ਚਾਹੀਦਾ, ਔਖੇ ਬਹੁਤ ਆ, ਹੈ ਨਾ। ਇਹ ਸਾਰੇ ਜਾਣ ਦੀ ਪ੍ਰੋਬਲਮਸ ਥਰੂ ਆਊਟ ਕੈਲੀਫੋਰਨੀਆ ਆ ਰਹੀਆਂ, ਰਿਗਾਰਡਲੈਸ। ਕੋਈ ਰਾਹ ਜਿਹਾ ਪਤਾ ਹੋਵੇ ਵੀ ਹਾਂ ਆਪਾਂ ਇੱਧਰ ਨੂੰ ਤੁਰਨਾ ਸ਼ੁਰੂ ਕਰੀਏ, ਸੋ ਜਿਹੜੇ ਪੱਗ ਦੇ ਪਹਿਲੇ ਇਨੀਸ਼ੀਏਟਿਵ ਸੀ, ਗੋਲ, ਉਹ ਹਲੇ ਗੋਲ ਚੇਂਜ ਨਹੀਂ ਹੋਏ। ਹੁਣ ਜਿਹੜਾ ਸਾਡਾ ਸੇਲਸ ਤੇ ਮਾਰਕੀਟਿੰਗ ਦਾ ਗੋਲ ਆ ਨਾ, ਅਸੀਂ ਪਿਛਲੇ ਸਾਲ ਜਿਹੜਾ ਆਪਾਂ ਕੀਤਾ ਸੀ ਕਿ ਜਾਣੀ ਦੀ ਅਸੀਂ ਮਾਰਕੀਟਿੰਗ ਕੋਆਪ ਬਣਾਉਣੀ ਆ। ਹਾਂਜੀ, ਠੀਕ ਹੈ। ਉਹਦਾ ਪਰਪਸ ਕੀ ਆ? ਮੇਨ ਪਰਪਸ ਹੈਗਾ ਗਾ ਕਿ ਜਿਹੜੀ ਸਪਲਾਈ ਆ, ਸਪਲਾਈ ਨੂੰ ਅਸੀਂ ਮੈਨੇਜ ਕਰਨਾ, ਸਪਲਾਈ ਨੂੰ ਚੈਨਲ ਕਰਨਾ, ਉਸ ਸਪਲਾਈ ਦੀ ਅਸੀਂ ਵੈਲਿਊ ਲੈਣੀ ਆ, ਉੱਦਾਂ ਸਿੱਟਣਾ ਨਹੀਂ। ਜਾਣੀ ਦੀ ਜੇ ਸਿੱਧੇ ਹਿਸਾਬ ਨਾਲ ਕਹਿਣਾ ਹੋਵੇ, ਅਸੀਂ ਉਹਨਾਂ ਨੂੰ ਉਹ ਪ੍ਰੋਡਕਟ ਦੇਣੇ ਆ ਜਿਹੜੇ ਉਹ ਮੁੱਲ ਦੇਣ ਨੂੰ ਤਿਆਰ ਆ। ਬਥੇਰੇ ਪ੍ਰੋਸੈਸਰ ਤਿਆਰ ਆ, ਉਹਨੀ ਵੀ ਮਾਰਕੀਟ ਹੈ ਨਹੀਂ ਗੀ ਇਸ ਵਕਤ। ਦੇਖੋ ਬਦਾਮਾਂ ਦੀ $3.5 ਬਿਲੀਅਨ, 3.5 ਬਿਲੀਅਨ ਪਾਊਂਡ ਪ੍ਰੋਸੈਸਿੰਗ ਕਪੈਸਿਟੀ ਆ, ਜਦੋਂ 2.6 ਹੁੰਦੇ ਆ। ਹਰ ਇੱਕ ਦਾ ਪ੍ਰੋਸੈਸਰ ਵਿਹਲਾ ਪਿਆ ਗਾ ਹੈ। ਤੇ ਫਿਰ ਕੁਐਸਚਨ ਜਿੱਥੇ ਆਪਦੇ ਆਪ ਨੂੰ ਕੀਤੇ ਜਾਂਦੇ ਆ ਵੀ ਉੱਥੇ ਅਸੀਂ ਜੇ ਇੰਨਾ ਵਿਹਲਾ ਪਿਆ ਵੀ ਸਾਡੀ ਲੁੱਟ ਫਿਰ ਵੀ ਮੱਚੀ ਵੀ ਆ, ਚੱਕਰ ਕੀ, ਹੈ ਨਾ। ਜਦੋਂ ਤਾਂ ਦੇਖਦੇ ਆ ਜਿਹੜੀਆਂ ਵੱਡੀਆਂ ਕੋਆਪਸ ਆ, ਉਹਨਾਂ ਦੇ ਤਾਂ ਓਵਰਹੈਡ ਬਹੁਤ ਜ਼ਿਆਦਾ ਗਏ, ਉਹ ਤਾਂ ਓਵਰਹੈਡ ਦੇ ਵਿੱਚ ਹੀ ਪੈਸੇ ਚਲੇ ਜਾਂਦੇ ਆ।
ਤੇ ਉਹ ਸਿਰਫ ਜਾਣਦੀ ਗਰੋਰ ਉਹਨਾਂ ਦੀ ਮੈਨੇਜਮੈਂਟ ਨੂੰ ਹੀ ਫੰਡ ਕਰਦੇ ਆ, ਹੋਰ ਕੋਈ ਹੈ ਨਹੀਂਗਾ। ਬਹੁਤ ਲੀਨ ਮਾਰਕੀਟਿੰਗ ਕੋਆਪ ਬਣਾਉਣੀ ਆ। ਸਪਲਾਈ ਬੇਸ ਕੀ ਭਾਵ ਹੁੰਦਾ? ਲੀਨ ਦਾ ਮਤਲਬ ਜਾਂਦੀ ਜਿਹਦੀ ਓਵਰਹੈਡ 1-2 ਸੈਂਟ ਤੋਂ ਜ਼ਿਆਦਾ ਨਾ ਹੋਵੇ। ਓਕੇ, ਠੀਕ ਹੈ। ਜਿਹੜਾ ਕਾਸਟ ਨਾ ਹੋਵੇ। ਹੁਣ ਦੇਖੋ ਬਲੂ ਡਾਇਮੰਡ ਉਹਨਾਂ ਦੇ ਪਬਲਿਕ ਜਿਹੜਾ ਡੇਟਾ ਸ਼ੋ ਕਰਦਾ ਗਾ ਵੀ 38% ਉਹਨਾਂ ਦਾ ਓਵਰਹੈਡ ਆ। ਜਿਹੜਾ ਗਰੋਰ ਜਦੋਂ ਵੀ ਉਹਨਾਂ ਨੂੰ ਬਦਾਮ ਸ਼ਿਪ ਕਰਦਾ 38% ਉਹ ਮੈਨੇਜ ਕਰਨ ਨੂੰ ਲੱਗ ਜਾਂਦੇ ਆ। ਇੰਪਲੋਈ ਦੀ ਤਨਖਾਹ, ਬਿਲਡਿੰਗਸ, ਜਿਹੜਾ ਜਾਂਦੇ ਲੋਨਸ ਲਏ ਆ, ਫਲਾਨਾ ਉਹ ਪ੍ਰੋਸੈਸਿੰਗ, ਉਦੋਂ ਬਾਅਦ ਫਿਰ ਜਿਹੜਾ ਉਹ 62% ਆਉਂਦਾ, 62% ਲੋਕਾਂ ਨੂੰ ਦਿੰਦੇ ਆ। ਕੁਐਸਚਨ ਇਹ ਆ ਬਈ ਜਿਹੜੇ ਲੋਕ ਦੇ ਰਹੇ ਆ ਕਾਹਦੇ ਲਈ ਹੈ ਨਾ, ਉਹਨਾਂ ਨਾਲ ਜੁਆਇਨ ਕਰਦੇ ਆ। ਉਹਨਾਂ ਦੇ ਰੀਜ਼ਨ ਵੀ ਹੈਗੇ ਆ। ਇੱਕ ਜਿਹੜੇ ਫਲੇਕੀ ਜੇ ਪ੍ਰੋਸੈਸਰ ਸੀ ਜਿਹੜੇ ਆਏ, ਲੋਕਾਂ ਦੇ ਪੈਸੇ ਨਹੀਂ ਦਿੱਤੇ, ਉਹਨਾਂ 'ਚ ਪ੍ਰੋਬਲਮਾਂ ਆਈਆਂ, ਲੋਕਾਂ ਨੂੰ ਫੰਡਸ ਨਹੀਂ ਮਿਲੇ। ਸੋ ਜਿਹੜਾ ਆਪਾਂ ਪੱਗ ਦੇ ਵੱਲੋਂ ਅਸੀਂ ਕਹਿ ਰਹੇ ਨਾ, ਜਿਹੜੀ ਕੋਆਪ ਹੋਊਗੀ ਉਹਦੀ ਅਸੀਂ ਸਪਲਾਈ ਨੂੰ ਮੈਨੇਜ ਕਰਕੇ, ਕੰਟਰੋਲ ਕਰਕੇ ਉਹਦੀ ਪੂਰੀ ਵੈਲਿਊ ਲਵਾਂਗੇ। ਉਹਦੀ ਵੈਲਿਊ ਇਉਂ ਨਹੀਂ ਵੀ ਉਹਦੇ ਮਲਟੀਪਲ ਚੈਨਲਸ ਬਣਨਗੇ। ਜਿਹੜੇ ਚੈਨਲਸ ਆਲਰੇਡੀ ਹੈਗੇ ਆ, ਅਸੀਂ ਉਹ ਚੈਨਲ, ਸਾਨੂੰ ਕੋਈ ਨਹੀਂ ਰੋਕ ਰਿਹਾ ਉਹਨਾਂ ਚੈਨਲ 'ਚ ਨਾ ਖੇਡਣ ਨੂੰ, ਹੈ ਨਾ। ਤੇ ਜਿਹੜੇ ਫਾਈਨੈਂਸ਼ੀਅਲ ਇਸ਼ੂਜ਼ ਲੋਕਾਂ ਨੂੰ ਆ ਰਹੇ ਆ ਉਹ ਐਡਰੈਸ ਕਰਨ ਨੂੰ ਸਾਰੇ ਡਿਫਰੈਂਟ ਐਂਟੀਟੀਜ਼, ਡਿਫਰੈਂਟ ਕੰਪਨੀਆਂ ਤਿਆਰ ਆ। ਉਹ ਸਿਰਫ ਪਤਾ ਨਹੀਂ ਲੋਕਾਂ ਨੂੰ। ਜੇ ਤੁਸੀਂ ਜਾ ਕੇ ਕਿਸੇ ਨੂੰ ਕਹੋ ਜੀ ਦੇਖੋ ਅਸੀਂ ਤੁਹਾਨੂੰ 5 ਲੱਖ ਬਦਾਮ ਵੇਚਣਾਗਾ, 500,000 ਪਾਊਂਡ ਸਾਡੇ ਕੋਲੇ ਆ, ਅਗਲਾ ਕਹਿੰਦਾ ਜਾ ਭੱਜ ਜਾ, ਇੱਥੇ ਸਾਡੇ ਸਾਈਨ ਕਰ ਦੇ ਤੂੰ ਕਾਂਟਰੈਕਟ 3 ਸਾਲ, ਅਸੀਂ ਜੋ ਚੀਜ਼ ਚਾਹੀਦੀ ਆ ਅਸੀਂ ਤੈਨੂੰ ਦੇਵਾਂਗੇ, ਵੀ ਤੇਰੀ ਵਕਤ ਕੋਈ ਨਹੀਂ ਗੀ। ਅੱਛਾ, ਜਦੋਂ ਤੁਸੀਂ ਜਾ ਕੇ ਕਹਿੰਦੇ ਆ ਅਸੀਂ ਤੁਹਾਨੂੰ 25 ਮਿਲੀਅਨ ਪਾਊਂਡ ਬਦਾਮ ਦੇਣੇ ਆ, ਦੇਵਾਂਗੇ ਤਾਂ ਜੇ ਸਾਡੀਆਂ ਆਹ ਟਰਮਸ ਐਂਡ ਕੰਡੀਸ਼ਨਸ ਤੁਸੀਂ ਮੰਨੋਗੇ। ਫਿਰ ਕਹਿੰਦੇ ਤੁਹਾਨੂੰ ਵਾਈਨ ਐਂਡ ਡਾਈਨ ਕਰਾਂਗੇ। ਫਿਰ ਤਾਂ ਉਹ ਸਭ ਕੁਝ ਕਰਨ ਨੂੰ ਤਿਆਰ ਆ। ਜੇ 100 ਮਿਲੀਅਨ ਕਹਿ ਦਿਓ, ਇਹਦਾ ਮਤਲਬ ਕੀ ਆ? ਸਾਡੇ ਜਿਹੜੇ 100+ ਪ੍ਰੋਸੈਸਰ ਆ, ਇੰਨਿਆਂ ਦੀ ਲੋੜ ਨਹੀਂ ਗੀ ਹੈ ਕਿ ਅਸੀਂ ਜਾਣਦੀ ਆਪਦਾ ਪ੍ਰੋਡਕਟ ਚੈਨਲ ਕਰਨਾ ਸਿੱਖ ਜੀਏ, ਬਹੁਤ ਆ। ਇਹ ਜਿਹੜੀ ਕੋਆਪ, ਇਹਦਾ ਕਹਿਣ ਦਾ ਮਤਲਬ ਹੈ ਵੀ ਜਿੰਨੇ ਜ਼ਿਆਦਾ ਇਹ ਆ ਉਹਦੇ ਨਾਲ ਵੈਲਿਊ ਘਟੀ ਹੋਈ ਆ, ਵੀ ਡਿਵਾਈਡਡ ਜ਼ਿਆਦਾ ਆ। ਹੁਣ ਤੁਸੀਂ ਦੇਖੋ ਜੇ ਤੁਹਾਨੂੰ $100 ਲੱਗਦਾ ਗਾ ਇੱਕ ਦਿਨ ਦਾ ਪ੍ਰੋਸੈਸਰ ਰਨ ਕਰਨ ਨੂੰ, ਜੇ ਤੁਸੀਂ 12 ਮਹੀਨੇ ਚਲਾਵੋ, ਲੈਟਸ ਸੇ ਆਪਾਂ ਉਹ ਚਲਾਉਣੇ 6 ਮਹੀਨੇ ਆ, ਕਾਸਟ ਆ ਤੁਹਾਡਾ ਉਨਾ ਹੀ ਆ, ਥੋੜਾ ਘੱਟ। ਉਹ ਜਿੰਨਾ ਵੀ ਕਾਸਟ ਆ ਉਹ ਪ੍ਰੋਸੈਸਰ ਨਹੀਂ ਪੇ ਕਰਦਾ, ਉਹ ਗਰੋਰ ਹੀ ਪੇ ਕਰਦੇ ਆ। ਤੁਹਾਡਾ ਕਾਸਟ ਆਫ ਡੂਇੰਗ ਬਿਜ਼ਨਸ ਵੱਧ ਜਾਂਦੀ ਆ, ਹੈ ਨਾ। ਤੇ ਉਹ ਜਿਹੜੇ ਮੁੜ ਕੇ ਫਿਰ ਪੈਸੇ ਕੱਟ ਹੁੰਦੇ ਆ। ਜੇ ਅਸੀਂ ਕਿਸੇ ਨੂੰ ਕਹਿ ਦਈਏ ਵੀ ਜਾਣਦੀ ਜਿਹੜੇ ਸਾਡੇ ਪੱਗ ਦੇ ਪਾਰਟਨਰਸ ਹੋਣਗੇ, ਉਹਨਾਂ ਦਾ ਪ੍ਰੋਸੈਸਿੰਗ ਪਲਾਨ ਦੀ ਐਫੀਸ਼ੀਐਂਸੀ ਪੂਰੀ ਹੋਵੇ, 12 ਮਹੀਨੇ ਚੱਲੇ, ਉਹ ਇਉਂ ਨਹੀਂ ਹੋ ਸਕਦਾ ਵੀ ਜਾਣਦੀ ਤੁਸੀਂ ਸਾਨੂੰ ਸਪਲਾਇਰ, ਗਰੋਅਰ ਤੇ ਜਾਣਦੀ ਪ੍ਰੋਸੈਸਰ ਨਾਲ ਟਰੀਟ ਕਰੋ। ਟੇਬਲ ਤੇ ਬਹਿ ਕੇ ਅਸੀਂ ਸਾਰੇ ਇਕੁਅਲ ਡਿਸੀਜਨਸ ਬਣਾਈਏ ਵੀ ਜਿਹੜੀ ਓਵਰਆਲ ਸਿਸਟਮ ਦੀ ਐਫੀਸ਼ੀਐਂਸੀ ਆ ਉਹ ਕਿੱਦਾਂ ਵਧਾਈਏ, ਜਿਹੜੇ ਕਾਸਟ ਐਡਡ ਹੁੰਦੇ ਆ ਉਹਨੂੰ ਕੱਟ ਕਿੱਦਾਂ ਕਰੀਏ, ਉਹ ਗਰੋਰਾਂ ਨੂੰ ਵੀ ਕੁਝ ਮਿਲੇ, ਹੈ ਨਾ। ਉਹ ਹੁਣ ਗੱਲਾਂ ਚੱਲ ਰਹੀਆਂ ਗੀਆਂ, ਆਲਮੋਸਟ 90% ਕੰਪਲੀਟ ਹੋ ਗਈਆਂ ਗੀਆਂ, ਹੈ ਨਾ। ਤੇ ਆਉਂਦੇ ਟਾਈਮ ਅਸੀਂ ਜਦੋਂ ਵੀ ਜਿੱਥੇ ਜਾਵਾਂਗੇ ਹੋਪਫੁਲੀ ਅਨਾਉਂਸ ਕਰ ਸਕੀਏ ਬਈ ਅਸੀਂ ਜਿਹੜੀ ਕੋਆਪ 'ਚ ਇਹ ਆਉਣਗੇ, ਉਹਨਾਂ ਦੇ ਵੈਲਿਊਜ਼ ਕੀ ਹੋਣ, ਇਨਸੈਂਟਿਵਸ ਕੀ ਹੋਣਗੇ, ਤੇ ਜਿਹੜੀ ਤੁਸੀਂ ਫਿਊਚਰ ਦੇ ਵਿੱਚ ਬਿਜ਼ਨਸ ਕਰਨੀ ਆ, ਤੁਹਾਡੀ ਸਰਵਾਈਵੇਬਿਲਿਟੀ ਉਹ ਕਿੱਦਾਂ ਬਚ ਸਕਦੀ ਆ ਜੀ। ਤੇ ਜਿਹੜੀ ਹਾਂਜੀ ਗੋ ਅਹੈਡ ਜੀ, ਮੈਂ ਕਿਹਾ ਲਾਸਟ ਕੁਝ ਮਿੰਟ ਰਹਿ ਗਏ ਆ ਤੇ ਫਿਰ ਆਪਾਂ ਸਮਾਪਤ ਕਰਾਂਗੇ। ਸੋ ਬੇਸਿਕਲੀ ਜਿਹੜੀ ਇਹ ਸਰਵਾਈਵੇਬਿਲਿਟੀ ਦੇ ਕੁਐਸਚਨ ਆ ਨਾ, ਇੱਕ ਤਾਂ ਇਹ ਜਾਣਦੀ ਅਸੀਂ ਕਿੱਥੇ ਕਰ ਸਕਦੇ ਆ, ਜਿਹੜੀ ਸਪਲਾਈ ਬੇਸ ਆਉਂਦੀ ਉੱਥੇ ਕੰਟਰੋਲ ਕੀ ਹੁੰਦਾ, ਜਿਹੜੇ ਗ੍ਰਾਂਟਸ ਆ ਰਹੇ ਆ CDFA ਦੇ ਵਿੱਚ, ਅਰਸ਼ਦੀਪ ਨੇ ਕਾਫੀ ਐਕਸਪਲੇਨ ਕੀਤੇ ਆ, ਉਹ ਵੀ ਕੀਤੇ ਜਾਣਗੇ ਡੀਟੇਲ ਦੇ ਵਿੱਚ। ਵੀ ਜਦੋਂ ਤੁਸੀਂ ਪੱਗ ਦੇ ਮੈਂਬਰ ਹੋਵੋ, ਉਹਦਾ ਜਾਣਦੀ ਅਸੀਂ
ਗਾਹਾਂ ਨੂੰ ਪਲੇਟਫਾਰਮ ਨੂੰ ਕਿੱਦਾਂ ਉੱਪਰ ਲੈ ਕੇ ਜਾਈਏ। ਸੋ ਇਹ ਮੀਟਿੰਗਾਂ ਡਲੇਨੋ 'ਚ ਹੋਊਗੀ, ਇਹੀ ਮੀਟਿੰਗ ਯੂਨੀਵਰਸਿਟੀ ਹੋਣੀ ਆ ਟ੍ਰੇਸੀ ਏਰੀਆ ਦੇ ਵਿੱਚ, ਤੇ ਇੱਥੇ ਸਟਾਕਟਨ ਦੇ ਵਾਲੇ 3-4 ਦੇ ਉੱਥੇ ਜਿੰਨੇ ਵੀ ਗਰੋਰ ਆ ਉਹਨਾਂ ਨੂੰ ਰਿਕੁਐਸਟ ਕਰਦੇ ਆ ਵੀ ਉੱਥੇ ਤੁਸੀਂ ਆਵੋ, ਇਨਫੋਰਮੇਸ਼ਨ ਨਾ ਪਾਰਟਿਸਿਪੇਟ ਕਰੋ। ਇਨਫੋਰਮੇਸ਼ਨ ਹੀ ਪਾਵਰ ਆ, ਡਿਸੀਜਨ ਜੋ ਬਣਾਉਣੀ ਆ ਤੁਸੀਂ ਆਪਦੀ ਆਪ ਬਣਾਵੋ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜਸਬੀਰ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।